ਅਸੀਂ ਡੈਜ਼ਿਗਨੇਟ ਕਰਦੇ ਹਾਂ ਆਪਦੇ ਆਪ ਨੂੰ। ਸਾਡੀ ਬੜੀ ਮਾਨਸਿਕ, ਸਾਡੇ ਕਲਚਰ ਦੀ, ਸਾਡੀਆਂ ਪ੍ਰੈਕਟਿਸਿਸ ਦੀ, ਸਾਡੇ ਗਾਣਿਆਂ ਦੀ, ਸਾਡੇ ਸ਼ਬਦਾਂ ਦੀ, ਸਾਡੇ ਐਸਪੀਰੇਸ਼ਨਸ ਦੀ, ਸਾਡੀਆਂ ਸਟੋਰੀਜ਼ ਦੀ, ਉਹ ਸਾਰੀਆਂ ਜਗ੍ਹਾ ਦੇ ਨਾਲ ਰਿਲੇਟਿਡ ਨੇ। ਐਂਡ ਅਸੀਂ, ਮੈਨੂੰ ਲੱਗਦਾ ਕਿ ਜਦੋਂ ਅਸੀਂ ਇੱਥੇ ਬਾਹਰ ਬੈਠੇ ਹੁੰਦੇ ਹਾਂ ਤੇ ਅਸੀਂ ਉਸ ਚੀਜ਼ ਨੂੰ ਬੜੀ ਸ਼ਿੱਦਤ ਨਾਲ ਮਿਸ ਵੀ ਕਰਦੇ ਹਾਂ। ਪਰ ਨਾਲ ਦੀ ਨਾਲ ਇਹ ਮਿਸਫੋਰਚੂਨ ਕਹਿ ਲਓ ਕਿ ਜੇ ਅਸੀਂ ਆਮ ਪੰਜਾਬੀ ਕਮਿਊਨਿਟੀ ਵਿੱਚ ਆ ਕੇ ਪੁੱਛੀਏ, ਸਾਨੂੰ ਇੱਥੇ 100 ਸਾਲ ਤੋਂ ਉੱਤੇ ਹੋ ਗਏ ਕਿ ਤੁਹਾਡਾ ਨੇਟਿਵ ਜਾਂ ਜਿਹੜੇ ਫਸਟ ਨੇਸ਼ਨਸ ਨੇ ਜਾਂ ਮੇਟੀ ਨੇ ਜਾਂ ਇਨੂਇਟ ਨੇ, ਉਹਨਾਂ ਦੇ ਨਾਲ ਤੁਹਾਡਾ ਕਿੰਨਾ ਕੁ ਵਾਹ ਪਿਆ, ਕਿੰਨਾ ਕੁ ਐਕਸਪੀਰੀਅੰਸ ਆ, ਤਾਂ ਉਹ ਮੈਨੂੰ ਲੱਗਦਾ ਹੈ ਕਿ ਉਹ ਬੜਾ ਬਹੁਤ ਸਰਫੇਸ ਆ, ਉਹ ਐਕਸਪੀਰੀਅੰਸ ਹੈ ਨਹੀਂ। ਨਾ ਉੱਦਾਂ ਦੀਆਂ ਸਪੇਸਿਸ ਕ੍ਰੀਏਟ ਹੋਈਆਂ ਨੇ ਆਪਣੀ ਕਮਿਊਨਿਟੀ ਵੱਲੋਂ, ਨਾ ਐਫਰਟ ਹੋਏ ਨੇ, ਨਾ ਆਊਟਰੀਚ ਹੋਏ ਨੇ। ਜਦ ਕਿ ਜੇ ਤੁਸੀਂ ਜਿਹੜੀ ਅਸੀਂ ਗੱਲ ਕੱਲ ਉੱਥੇ ਕੀਤੀ, ਉਹ ਜੇ ਅਸੀਂ ਸ਼ੇਅਰਡ ਹਿਸਟਰੀ ਦੀਆਂ ਪਰਤਾਂ ਖੋਲ ਕੇ ਵੇਖੀਏ ਤੇ ਉਹ ਸਾਡੇ ਨਾਲ ਬਹੁਤ ਸਿਮਿਲਰ ਨੇ। ਉਹ ਵੀ ਕਲੋਨੀਅਲ ਰੂਲ ਦੇ ਧੱਕੇ ਚੜੇ ਤੇ ਉਹਨਾਂ ਦੇ ਨਾਲ ਜੋ ਧੱਕਾ ਹੋਇਆ, ਉਹਨਾਂ ਦੇ ਨਾਲ ਸਾਡੇ ਨਾਲ ਕਿਤੇ ਵੱਧ ਧੱਕਾ ਹੋਇਆ। ਪਰ ਸਾਡੇ ਨਾਲ ਵੀ ਜੇ ਅਸੀਂ ਸੋਚੀਏ ਕੋਲੋਨਾਈਜੇਸ਼ਨ ਦੇ ਥੱਲੇ, ਐਂਡ ਪੰਜਾਬ ਨੇ ਤਾਂ ਕਾਂਸਟੈਂਟ ਕੋਲੋਨਾਈਜੇਸ਼ਨ ਵੇਖੀ ਹੈ ਨਾ, ਕਦੀ ਅਸੀਂ ਗ੍ਰੀਕਸ ਤੇ, ਕਦੀ ਤੁਰਕਸ ਤੇ, ਕਦੀ ਕਦੀ ਮੁਗਲਸ ਤੇ, ਐਂਡ ਓਵਰ ਦਾ ਪੀਰੀਅਡ ਆਫ ਟਾਈਮ ਅਸੀਂ ਵੇਖਿਆ ਕਿ 1947 ਚ ਉਜਾੜੇ ਹੋਏ, 1984 ਦੇ ਵਿੱਚ ਜੋ ਹੋਇਆ, ਹੁਣ ਦੀਆਂ ਵੀ ਜਿਹੜੀਆਂ ਅਸੀਂ ਪਾਲਿਸੀਜ਼ ਵੇਖੀਏ, ਰਿਪਰੈਜ਼ੈਂਟੇਟਿਵ ਗਵਰਨਮੈਂਟਸ ਵੇਖੀਏ, ਸੋ ਸਾਰੇ ਇਸ਼ੂਜ਼ ਨੇ ਉਹ ਬਹੁਤ ਕਾਮਨ ਨੇ। ਤੇ ਮੈਨੂੰ ਲੱਗਦਾ ਹੈ ਕਿ ਇੰਨੇ ਇਸ਼ੂ ਕਾਮਨ ਹੋਣ ਦੇ ਬਾਵਜੂਦ ਵੀ ਜਦੋਂ ਅਸੀਂ ਅਲਾਇੰਸਿਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ US ਦੇ ਵਿੱਚ ਵੀ ਵੇਖਿਆ ਕਿ ਜਦੋਂ ਅਲਾਇੰਸਿਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਮੈਂ ਬਹੁਤ ਚਿਰ US ਦੇ ਵਿੱਚ ਰਿਹਾ, ਮੈਂ ਇੱਥੇ ਸਿੱਖ ਕੋਲੀਸ਼ਨ ਦੇ ਨਾਲ ਵੀ ਕੰਮ ਕੀਤਾ ਹੈ ਨਾ, ਐਜ਼ ਅ ਵਾਲੰਟੀਅਰ, ਜਦੋਂ ਮੈਂ ਯੰਗ ਸੀਗਾ, ਜਦੋਂ ਸਟੂਡੈਂਟ ਤੋਂ ਬਾਅਦ ਸੀਗਾ। ਤੇ ਮੈਂ ਦੇਖਿਆ ਕਿ ਅਲਾਇੰਸਿਸ ਜਿਹੜੀਆਂ ਨੇ ਅਸੀਂ ਇੱਥੇ ਹਿਊਮਨ ਰਾਈਟਸ ਫॉर ਹਿੰਦੂਜ਼ ਜਾਂ ਜਿਹਨੂੰ ਤੁਸੀਂ ਕਹਿ ਸਕਦੇ ਜੂਇਸ਼ ਜਾਂ ਐਂਟੀ ਡਿਫੈਮੇਸ਼ਨ ਲੀਗ ਆ, ਜਾਂ ਇੱਦਾਂ ਦੀਆਂ ਆਰਗੇਨਾਈਜੇਸ਼ਨਸ ਦੇ ਨਾਲ ਆਮ ਅਲਾਇੰਸਿਸ ਦੇਖਣ ਨੂੰ ਮਿਲਦੀਆਂ। ਪਰ ਨੇਟਿਵ ਜਿਹੜੇ ਇੱਥੋਂ ਦੇ ਬਾਸ਼ਿੰਦੇ ਨੇ, ਜਿਹੜੇ ਆਪਣੇ ਆਪ ਨੂੰ ਇੱਥੋਂ ਦੀਆਂ ਹਵਾਵਾਂ ਦੇ ਨਾਲ, ਇੱਥੋਂ ਦੀਆਂ ਨਹਿਰਾਂ ਦੇ ਨਾਲ, ਇੱਥੋਂ ਦੇ ਬਾਇਸਨਸ ਦੇ ਨਾਲ, ਇੱਥੋਂ ਦੀ ਪੌਣ ਪਾਣੀ ਦੇ ਨਾਲ, ਤੇ ਉਹ ਗਾਰਡੀਅਨ ਨੇ, ਉਹ ਜਿਹੜੇ ਜਿਸ ਹਿਸਾਬ ਨਾਲ, ਤੇ ਉਹ ਵੀ ਇਸ ਕੋਲੋਨਾਈਜੇਸ਼ਨ ਦਾ ਸ਼ਿਕਾਰ ਰਹੇ ਨੇ, ਉਸ ਦਰਦ ਚੋਂ ਵੀ ਨਿਕਲੇ ਨੇ ਤੇ ਨਿਕਲ ਰਹੇ ਨੇ। ਸਾਡੀਆਂ ਉਹਨਾਂ ਦੇ ਨਾਲ ਸਾਂਝਾਂ ਬਹੁਤ ਘੱਟ ਨੇ। ਸੋ ਕੱਲ੍ਹ ਵਾਲਾ ਇਸ ਗੱਲ ਦਾ, ਗੁਰਜਸਪਾਲ ਸਿੰਘ, ਮੈਂ ਤੁਹਾਡੇ ਸਿਰ ਤੇ ਤੁਹਾਡੀ ਟੀਮ ਦੇ ਸਿਰ ਇਹ ਸਿਹਰਾ ਦੇਣਾ ਚਾਹੂੰਗਾ। ਤੁਸੀਂ ਇਹ ਬਹੁਤ ਵਧੀਆ ਐਫਰਟ ਕੀਤਾ। ਮੈਨੂੰ ਲੱਗਦਾ ਕਿ ਜਿਹੜੇ ਇੰਡੀਜਨਸ ਕਮਿਊਨਿਟੀ ਦੇ ਐਲਡਰਸ ਆਏ ਸੀਗੇ, ਐਲਨ ਸਦਰਲੈਂਡ ਆਏ ਸੀਗੇ, ਉਹਨਾਂ ਨੇ ਬਹੁਤ ਵਧੀਆ ਆਪਣਾ ਪੱਖ, ਆਪਣਾ ਪਰਸੈਪਸ਼ਨ ਦਿੱਤੀ। ਤੇ ਅਸੀਂ ਆਪਣੀ ਸਾਈਡ ਤੋਂ, ਮੈਨੂੰ ਲੱਗਦਾ ਹੈ ਕਿ ਸਾਡੀ ਹਿਸਟਰੀ ਦੇ ਵਿੱਚ ਸਾਡੇ ਕੋਲ ਸ਼ੇਅਰ ਕਰਨ ਨੂੰ ਕੀ ਹੈ। ਜਿਵੇਂ ਮੈਂ ਇੱਕ ਛੋਟੀ ਜਿਹੀ ਪੁਆਇੰਟ ਉਹਦੇ ਵਿੱਚ ਸ਼ੇਅਰ ਕਰਾਂਗਾ ਕਿ ਅਸੀਂ ਟਰਾਮਾ ਨੂੰ ਕਿੱਦਾਂ ਡੀਲ ਕਰਦੇ, ਕਿਉਂਕਿ ਉਹ ਵੀ ਕਮਿਊਨਿਟੀ ਟਰਾਮਾ ਦੇ ਵਿੱਚੋਂ ਕੰਸਿਸਟੈਂਟ ਨਿਕਲ ਰਹੀ ਹੈ। ਤੇ ਅਸੀਂ ਵੀ ਕਈ ਤਰ੍ਹਾਂ ਦੇ ਟਰਾਮਾ, ਭਾਵੇਂ 47 ਦਾ, ਭਾਵੇਂ 84 ਦਾ, ਉਸ ਤੋਂ ਬਾਅਦ ਦੀਆਂ ਘਰਾਂ ਤੋਂ ਪਰੇ ਹੋਣ ਦਾ, ਉਹ ਸਾਰੇ ਟਰਾਮੇ ਦੇ ਵਿੱਚੋਂ। ਪਰ ਅਸੀਂ ਕਿਹਾ ਕਿ ਸਾਡੀ ਹਿਸਟਰੀ ਸਾਨੂੰ ਇਹ ਸਿਖਾਉਂਦੀ, ਸਾਡੇ ਐਲਡਰ ਸਾਨੂੰ ਇਹ ਸਿਖਾਉਂਦੇ ਆ ਵੀ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜੋ ਮੰਨੂ ਵੜਦਾ ਅਸੀਂ ਦੂਣ ਸਵਾਏ ਹੋਏ, ਅਸੀਂ ਚੜ੍ਹਦੀ ਕਲਾ ਦੇ ਵਿੱਚ ਕੌਂਸਟੈਂਟ ਰਹਿੰਦੇ। ਸੋ ਮੈਨੂੰ ਲੱਗਦਾ ਕਿ ਉਹਨਾਂ ਕੋਲੋਂ ਵੀ ਸਿੱਖਣ ਨੂੰ ਸਾਡੇ ਕੋਲ ਬਹੁਤ ਕੁਛ ਸੀ। ਅਸੀਂ ਸਿਖਾਉਣ ਕੁਛ ਨਹੀਂ ਸੀਗੇ, ਜੋ ਸਾਡੇ ਕੋਲੇ ਸੀਗਾ ਹਿਸਟਰੀ ਤੇ ਪੁਰਖਿਆਂ ਦੀਆਂ ਗੱਲਾਂ, ਉਹ ਅਸੀਂ ਸਾਂਝੀਆਂ ਕਰਨ ਗਏ ਸੀ। ਸਾਨੂੰ ਉਹਨਾਂ ਕੋਲੋਂ ਵੀ ਸਿੱਖਣ ਨੂੰ ਬਹੁਤ ਕੁਛ ਮਿਲਿਆ। ਹਾਂਜੀ, ਬਿਲਕੁਲ। ਜਦੋਂ ਗੁਰਜਸਪਾਲ ਸਿੰਘ ਜੀ ਗੱਲ ਕਰ ਰਹੇ ਸੀ ਨਾ, ਤੁਹਾਡੇ ਬਾਰੇ ਦੱਸ ਰਹੇ ਸੀਗੇ, ਤੇ ਉਹ ਮੂਲ ਨਿਵਾਸੀਆਂ ਦੇ ਜਿਹੜੇ ਵਿਸ਼ੇ ਨੂੰ ਛੋਹ ਰਹੇ ਸੀਗੇ, ਤੇ ਮੈਂ ਤਾਂ ਸੋਚ ਰਿਹਾ ਸੀਗਾ ਕਿ ਇੱਕ ਬੇਸਿਕ ਜੀ ਤੇ ਮੁੱਢਲੀ ਜੀ ਸਾਂਝ ਸਾਡੇ ਵਿਚਾਲੇ ਰਾਈਟਸ ਦੀ ਹੈ। ਅਸੀਂ ਰਾਈਟਸ ਲਈ ਲੜੇ, ਸਿਵਲ ਰਾਈਟਸ ਦੇ ਲਈ ਲੜੇ, ਜਾਂ ਹੋਰ ਰਾਈਟਸ ਦੇ ਲਈ ਲੜੇ ਕੈਨੇਡਾ ਦੇ ਵਿੱਚ, ਜਦ ਕਿ ਉਹਨਾਂ ਨੂੰ ਜਿਹੜੇ ਮਿਲਣੇ ਚਾਹੀਦੇ ਸੀ, ਜਾਂ ਉਹਨਾਂ ਕੋਲੇ ਜਿਨ੍ਹਾਂ ਦੇ ਮਾਲਕ ਸੀਗੇ, ਉਹਨਾਂ ਤੋਂ ਹੌਲੀ ਹੌਲੀ ਉਹ ਖੋਲੇ ਗਏ ਜਾਂ ਉਹਨਾਂ ਤੋਂ ਖੁੱਸਦੇ ਗਏ। ਸੋ ਇੱਕ ਸਾਂਝ ਸ਼ਾਇਦ ਇੱਥੋਂ ਹੀ ਆਪਣੀ ਸ਼ੁਰੂ ਹੁੰਦੀ ਹੈ, ਵੀ ਸਾਡੀ ਜੱਦੋਜਹਿਦ ਤੇ ਉਹਨਾਂ ਦੀ ਵੀ ਜੱਦੋਜਹਿਦ ਹੈ, ਸਾਡੀ ਹਾਸਲ ਕਰਨ ਦੇ ਲਈ ਜੱਦੋਜਹਿਦ, ਉਹਨਾਂ ਦੀ ਖੁੱਸਦਿਆਂ ਨੂੰ ਰੋਕਣ ਦੇ ਲਈ ਜੱਦੋਜਹਿਦ ਹੈ। ਬਿਲਕੁਲ ਬਿਲਕੁਲ, ਇਹ ਤੁਸੀਂ ਬੜੀ ਵਧੀਆ ਗੱਲ ਕੀਤੀ ਪ੍ਰਵੀਨ ਜੀ। ਮੈਂ ਕਹੂੰਗਾ ਕਿ ਇੱਕ ਤਾਂ ਇਹ ਪੱਖ ਹੈ, ਪਰ ਦੂਸਰਾ ਪੱਖ ਜਿਹੜਾ ਸੀ ਕੱਲ੍ਹ ਹੋਇਆ, ਉਹ ਇਹ ਹੋਇਆ ਕਿ ਸਾਨੂੰ ਸਾਂਝਾਂ ਬਣਾਉਣੀਆਂ ਕਿੱਦਾਂ ਦੀਆਂ ਚਾਹੀਦੀਆਂ। ਹਾਂਜੀ, ਸਾਨੂੰ ਸਾਡੇ ਪੁਰਖੇ ਕੀ ਸਿਖਾ ਕੇ ਗਏ। ਮੈਨੂੰ ਨੇਟਿਵ ਟ੍ਰੈਡੀਸ਼ਨਸ ਦੀ ਗੱਲ ਬੜੀ ਵਧੀਆ ਲੱਗਦੀ ਹੈ। ਜਦੋਂ ਵੀ ਆਪਦੇ ਉਹ ਪੁਰਖਿਆਂ ਤੋਂ ਸਕਦੇ ਵੀ ਉਹਨਾਂ ਦੇ ਪੁਰਖੇ ਕੀ ਸਿਖਾਉਂਦੇ ਸੀਗੇ, ਸਾਡੇ ਪੁਰਖੇ ਸਾਨੂੰ ਕੀ ਸਿਖਾ ਕੇ ਗਏ। ਤੇ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਦੇਖ ਤੋਂ ਕਹਿੰਦੇ ਕਿ ਸਾਨੂੰ ਸਾਂਝਾਂ ਉਹ ਬਣਾਉਣੀਆਂ ਚਾਹੀਦੀਆਂ, ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੇ ਮਿੱਤਰ ਸਾਡੜੇ ਸਹੀ। ਉਹ ਕਹਿੰਦੇ ਵੀ ਜਿਨ੍ਹਾਂ ਦੇ ਨਾਲ ਤੁਸੀਂ ਬੈਠੇ ਆ ਤੇ ਤੁਹਾਡੀ ਦੁਰਮਤ ਜਿਹੜੀ ਆ ਉਹ ਤੁਹਾਡੀ ਨਿਕਲਦੀ ਆ, ਮਤਲਬ ਯੂ ਆਰ ਨਾਟ ਡੂਇੰਗ ਅ ਟ੍ਰਾਂਜੈਕਸ਼ਨ। ਟ੍ਰਾਂਜੈਕਸ਼ਨਲ ਰਿਲੇਸ਼ਨਸ਼ਿਪ
ਆਪਣੇ ਵਰਲਡ ਦੀ ਹੁਣ ਪ੍ਰੋਬਲਮ ਤੁਸੀਂ ਵੇਖੋ ਕੀ ਹੈ ਜਿੱਥੇ ਵੀ ਤੁਸੀਂ, ਭਾਵੇਂ ਤੁਸੀਂ ਪਰਸਨਲ ਲੈਵਲ ਦੇ ਉੱਤੇ ਵੇਖੋ, ਭਾਵੇਂ ਤੁਸੀਂ ਗਲੋਬਲ ਲੈਵਲ ਦੇ ਉੱਤੇ ਵੇਖੋ, ਸਾਂਝਾਂ ਤਿੜਕ ਰਹੀਆਂ ਨੇ। ਈਵਨ ਤੁਸੀਂ ਗਲੋਬਲ, ਜੇ ਤੁਸੀਂ ਬਿਲਕੁਲ ਮੈਕਰੋ ਲੈਵਲ ਤੇ ਚਲੇ ਜਾਓ, ਗਲੋਬਲ ਲੈਵਲ ਤੇ ਚਲੇ ਜਾਓ, ਤੁਸੀਂ ਨੈਟੋ ਦੀਆਂ ਸਾਂਝਾਂ ਸੀ, ਗਲੋਬਲ ਆਰਡਰ ਦੀਆਂ ਸਾਂਝਾਂ ਸੀ, ਉਹ ਤਿੜਕ ਰਹੀਆਂ ਸੀ, ਕਿਉਂਕਿ ਉਹ ਟ੍ਰਾਂਜੈਕਸ਼ਨ ਬੇਸਡ ਜਿਹੜੀਆਂ ਹੈ ਨਾ। ਤੇ ਸਾਡੇ ਪੁਰਖੇ ਸਾਨੂੰ ਕੀ ਕਹਿੰਦੇ ਸੀ? ਉਹ ਕਹਿੰਦੇ ਸੀ ਵੀ ਭਾਈ ਤੁਸੀਂ ਸਾਂਝਾਂ ਉਹ ਬਣਾਓ ਜਿਹਦੇ ਨਾਲ ਦੂਜੇ ਦੇ ਨਾਲ ਬੈਠਿਆਂ ਤੁਹਾਡੇ ਚੋਂ ਜਿਹੜੀ ਤੁਹਾਡਾ ਜਿਹੜਾ ਕਰੈਕਟਰ ਉਹ ਬੈਟਰ ਹੋਵੇ, ਤੁਹਾਡੇ ਉੱਥੋਂ ਹਵਾ ਦਾ ਬੁੱਲਾ ਤੁਹਾਨੂੰ ਲੱਗੇ ਕਿ ਸੱਚੇ ਬੰਦਿਆਂ ਨਾਲ ਬੈਠੇ, ਤੁਹਾਡੇ ਐਬ ਵਿਸਰ ਜਾਣ, ਤੁਹਾਡੇ ਐਬ ਵਿਸਰ ਜਾਣ, ਤੇ ਤੁਹਾਨੂੰ ਦਿਸਣ ਵੀ, ਜੇ ਦੂਸਰੇ ਬੰਦੇ ਤੁਹਾਡੇ ਤੋਂ ਬੈਟਰ ਨੇ ਤੇ ਤੁਹਾਨੂੰ ਦਿਸਣ ਅਸੀਂ ਇਸ ਕਾਬਿਲ ਹੈਗੇ ਆ ਕਿ ਉਹ ਸਾਂਝ, ਤੇ ਅਸੀਂ ਕੀ ਕਰੀਏ ਕਿ ਅਸੀਂ ਉਸ ਕਾਬਿਲ ਬਣੀਏ ਕਿ ਉਹ ਸਾਂਝਾ ਬਣਾਉਣ ਦੇ ਕਾਬਿਲ ਹੋ ਸਕੀਏ। ਜੀ ਬਿਲਕੁਲ ਬਿਲਕੁਲ ਜੀ। ਉੱਥੇ ਨਾ ਇੱਕ ਜਿਹੜੀ ਹੋਰ ਕਮਾਲ ਦੀ ਗੱਲ ਹੈ, ਜਿਹੜੀ ਆਪਾਂ ਬਜ਼ੁਰਗਾਂ ਵਾਲੀ ਗੱਲ ਕਰਦੇ ਹਾਂ, ਜਿਵੇਂ ਐਲਡਰ। ਸੋ ਪ੍ਰਵੀਨ ਜੀ, ਆਪਾਂ ਐਲਡਰ ਸ਼ਬਦ ਵਰਤਦੇ ਹਾਂ ਵੀ ਜਿਹੜਾ ਸਾਡਾ ਕੋਈ ਓਲਡਰ ਬੰਦਾ, ਬਜ਼ੁਰਗ ਹੈ। ਸੋ ਜਿਹੜੀ ਮੂਲ ਨਿਵਾਸੀ ਕਮਿਊਨਿਟੀ ਆ, ਉਹਦੇ ਵਿੱਚ ਵੀ ਐਲਡਰਸ ਦਾ ਹੀ ਕੰਸੈਪਟ ਆ। ਸੋ ਜਿਹੜੇ ਉਹਨਾਂ ਦੇ ਐਲਡਰ ਹੈਗੇ, ਉਹਨਾਂ ਨੇ ਕੋਈ ਵੀ ਕੰਮ ਕਰਦਾ, ਉਹ ਆਪਣੇ ਐਲਡਰ ਤੋਂ ਅਸੀਸ ਲੈ ਕੇ ਕੰਮ ਕਰਦੇ ਆ, ਉਹਨਾਂ ਤੋਂ ਬਲੈਸਿੰਗ ਲੈਂਦੇ ਆ, ਉਹਨਾਂ ਨੇ ਸਲਾਹ ਕਰਨੀ ਆ। ਇੱਥੇ ਮੈਂ ਹੁਣ, ਕਿਉਂਕਿ ਮਤਲਬ ਇਸ ਚੀਜ਼ ਤੇ ਹੁਣ ਮੈਨੂੰ ਰਹਿੰਦੇ ਨੂੰ ਤਾਂ 12-13 ਸਾਲ ਹੋ ਗਏ, ਪਰ ਮੈਂ ਪਿਛਲੇ 2 ਸਾਲ ਤੋਂ ਜਦੋਂ ਤੋਂ ਇਸ ਗੱਲ ਦਾ ਸਮਝ ਆਈ, ਮੈਂ ਕੌਨਸ਼ੀਅਸਲੀ ਇਸ ਚੀਜ਼ ਦੀ ਕੋਸ਼ਿਸ਼ ਕੀਤੀ ਵੀ ਯਾਰ ਮੈਂ ਇਹਨਾਂ ਬੰਦਿਆਂ ਨੂੰ ਮਿਲਾਂ, ਹਨਾ, ਵੀ ਜੇ ਹੋ ਸਕੇ ਅਸੀਂ ਕਿਵੇਂ ਇਕੱਠੇ ਤੁਰ ਸਕੀਏ। ਜਾਂ ਜਦੋਂ ਨਾ ਮੈਨੂੰ ਪਤਾ ਨਹੀਂ ਤੁਹਾਨੂੰ ਚੇਤਾ ਹੋਵੇ, ਜਦੋਂ ਨਾ ਜਿਹੜੇ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਜਿਹੜੇ ਬੱਚੇ ਮਰ ਜਾਂਦੇ ਸੀਗੇ, ਉਹਨਾਂ ਨੂੰ ਉਹਨਾਂ ਸਕੂਲਸ ਦੇ ਵਿੱਚ ਹੀ ਉੱਥੇ ਹੀ ਬਾਹਰ ਦੱਬ ਦਿੱਤਾ ਜਾਂਦਾ ਸੀ। ਉਹ ਜਿਹੜੀਆਂ ਸਾਰੀਆਂ ਨਾ ਗ੍ਰੇਵਜ਼ ਆ ਜਿਹੜੀਆਂ ਉਹਨਾਂ ਦੀਆਂ, ਉਹ 2018, 19, 20 ਦੇ ਵਿੱਚ 21 ਦੇ ਵਿੱਚ ਉਹ ਲੱਭੀਆਂ ਸਾਰੀਆਂ ਗ੍ਰੇਵਜ਼। 2021 ਦੇ ਵਿੱਚ ਕਿਸੇ ਰੈਜ਼ੀਡੈਂਸ਼ੀਅਲ ਸਕੂਲ ਦੇ ਬਾਹਰ 300 ਗ੍ਰੇਵਜ਼ ਲੱਭ ਰਹੀਆਂ ਕਿਸੇ ਰੈਜ਼ੀਡੈਂਟ, ਤੇ ਉਹ ਬੱਚਿਆਂ ਦੀਆਂ ਜੀ, ਜਿਨ੍ਹਾਂ ਨੂੰ ਆਪਾਂ ਮੜੀਆਂ ਕਹਿ ਲਈਏ, ਵੀ ਜਿੱਥੇ ਉਹਨਾਂ ਨੂੰ ਦਫਨਾਇਆ ਹੋਇਆ ਸੀਗਾ। ਉਹ ਕਿਉਂਕਿ ਉਹਨਾਂ ਤੇ ਤਸ਼ੱਦਦ ਕਰਦੇ ਸੀਗੇ, ਉਹਨਾਂ ਚੋਂ ਜਿਹੜੇ ਬੱਚੇ ਆ ਕੁਛ ਕੁ ਮਰ ਜਾਂਦੇ ਸੀ, ਉਹਨਾਂ ਨੂੰ ਉਹਨਾਂ ਦੇ ਘਰਦਿਆਂ ਨੂੰ ਵਾਪਸ ਨਹੀਂ ਸੀ ਦਿੱਤਾ ਜਾਂਦਾ, ਉੱਥੇ ਬਾਹਰ ਹੀ ਦੱਬ ਦਿੱਤਾ ਜਾਂਦਾ ਸੀਗਾ। ਤੇ ਉਹਨਾਂ ਕੋਲੇ ਕੋਈ ਹੱਕ ਨਹੀਂ ਸੀਗਾ ਵੀ ਉਹ ਰੌਲਾ ਪਾਉਣ ਜਾਂ ਮੀਡੀਆ 'ਚ ਜਾਣ ਜਾਂ ਕੁਛ ਜਾਣ। ਸੋ ਤਾਂ ਕਰਕੇ ਉਹ ਦੇਖੋ ਕਿੱਡਾ ਜ਼ਿਆਦਾ ਤਸ਼ੱਦਦ ਸੀ, ਤੇ 100 ਸਾਲ ਤੋਂ ਉੱਤੇ ਚੱਲਿਆ। 2021 ਦੇ ਵਿੱਚ ਉਹ ਜਦੋਂ ਗ੍ਰੇਵਜ਼ ਮਿਲਣੀਆਂ ਸ਼ੁਰੂ ਹੋਈਆਂ, ਫਿਰ ਸਰਕਾਰ ਨੇ ਐਕਟਿਵਲੀ ਪੂਰਾ ਸਾਰੇ ਸਕੂਲਾਂ ਦੇ ਵਿੱਚ ਭੇਜੇ, ਤੇ ਉੱਥੋਂ ਵੀ ਅਸੀਂ ਲੱਭੀਏ ਕਿੱਥੇ ਕਿੱਥੇ, ਤੇ ਹਜ਼ਾਰਾਂ ਬੱਚਿਆਂ ਦੀਆਂ ਇਹੋ ਜਿਹੀਆਂ ਅਣਪਛਾਤੀਆਂ, ਜਿਹਨੂੰ ਆਪਾਂ ਲਾਸ਼ਾਂ ਕਹਿ ਲਈਏ, ਵੀ ਜੇ ਆਪਾਂ ਆਪਣੇ ਪੰਜਾਬ ਦਾ ਜਿਹੜਾ ਪੋਸਟ 1984 ਦਾ ਪੀਰੀਅਡ, ਅਸੀਂ ਅਣਪਛਾਤੀਆਂ ਲਾਸ਼ਾਂ ਦੀ ਗੱਲ ਕਰਦੇ ਹਾਂ, ਆਪਾਂ ਸਰਦਾਰ ਜਸਵੰਤ ਸਿੰਘ ਖਾਲੜੇ ਉਹਨਾਂ ਨੂੰ ਯਾਦ ਕਰਦੇ, ਉਹ ਬੱਚਿਆਂ ਦੀਆਂ ਅਣਪਛਾਤੀਆਂ ਲਾਸ਼ਾਂ ਜਿਹੜੀਆਂ ਲੱਭੀਆਂ, ਹਨਾ। ਤਾਂ ਉਸ ਤੋਂ ਬਾਅਦ ਦਿਮਾਗ ਦੇ ਵਿੱਚ ਆ ਵੀ ਨਹੀਂ ਯਾਰ ਇਹਨਾਂ ਨੂੰ ਮਿਲੀ, ਹਨਾ। ਤੇ ਜਦੋਂ ਵੀ ਇਹਨਾਂ ਨੂੰ ਮਿਲਣ ਜਾਣਾ, ਉਹਨਾਂ ਨੇ ਕਹਿਣਾ ਵੀ ਯਾਰ ਅਸੀਂ ਕਹਿਣਾ ਵੀ ਰਲ ਕੇ, ਉਹਨਾਂ ਕਹਿਣਾ ਅਸੀਂ ਆਪਣੇ ਐਲਡਰ ਨਾਲ ਸਲਾਹ ਕਰਾਂਗੇ, ਅਸੀਂ ਆਪਣੇ ਬਜ਼ੁਰਗ ਨਾਲ ਸਲਾਹ ਕਰਾਂਗੇ, ਅਸੀਂ ਉਹ ਤੋਂ ਅਸੀਸ ਲਵਾਂਗੇ, ਹਨਾ। ਇੱਕ ਬੰਦੇ ਨੂੰ ਮੈਂ ਕਿਹਾ ਵੀ, ਮੈਂ ਕਿਹਾ ਵੀ ਯਾਰ ਆਪਾਂ ਕੰਪਨੀ ਇਕੱਠੇ ਸ਼ੁਰੂ ਕਰ ਲਈਏ, ਹਨਾ, ਵੀ ਕਿਸੇ ਕੰਮ ਲਈ। ਉਹ ਕਹਿੰਦਾ ਵੀ ਯਾਰ ਕੰਪਨੀ, ਉਹ ਪਹਿਲਾਂ ਕਹਿੰਦਾ ਮੈਨੂੰ ਆਪਣੇ ਐਲਡਰ ਨੂੰ ਪੁੱਛਣਾ ਪੈਣਾ, ਫਿਰ ਮੈਨੂੰ ਉਹ ਤਾਂ ਆਪਣੇ ਉਹਦਾ ਨਾਮ ਵੀ ਪੁੱਛਣਾ ਪੈਣਾ, ਹਨਾ। ਸੋ ਵੀ ਮੈਂ ਇਹਦਾ ਨਾਮ ਕੀ ਰੱਖਾਂ, ਇੰਨੀ ਜ਼ਿਆਦਾ ਜਿਹੜਾ ਸਟਰਕਚਰਡ ਤਰੀਕੇ ਨਾਲ। ਤੇ ਆਪਣੇ ਵੀ ਪਹਿਲਾਂ ਆਈ ਸੀ ਵੀ ਬਜ਼ੁਰਗ ਤੋਂ ਯਾਰ ਅਸੀਸ ਲੈ ਲਓ, ਆਪਣੇ ਬਜ਼ੁਰਗ ਤੋਂ ਪੁੱਛ ਲਓ। ਜੇ ਆਪਣੇ ਪੁਰਾਣੇ ਨਾਵਾਂ ਤੇ ਦੇਖਿਆ ਜਾਵੇ, ਵੀ ਹੁਣ ਤਾਂ ਮਾਂ ਪਿਓ ਨਾਮ ਰੱਖ ਦਿੰਦੇ ਆ, ਪਰ ਪਹਿਲੀਆਂ 'ਚ ਬਜ਼ੁਰਗ ਹੀ ਨਾਮ ਰੱਖਦੇ ਸੀ ਬੱਚਿਆਂ ਦੇ, ਹਨਾ। ਵੀ ਇਹਨੂੰ ਆਪਾਂ ਚੜਤ ਸਿੰਘ ਆਖਾਂਗੇ ਭਾਈ, ਇਹਨੂੰ ਆਪਾਂ ਫਲਾਣੀ ਕੌਰ ਆਖਾਂਗੇ, ਹਨਾ। ਸੋ ਉਹ ਚੀਜ਼ ਦੇਖੋ ਇਹਨਾਂ 'ਚ ਬੜੀ ਸੋਹਣੀ ਚੱਲ ਰਹੀ ਹੈ। ਤੇ ਇਹ ਤਾਂ ਇੱਕ ਛੋਟੀ ਜੀ ਸਾਂਝ ਆ, ਪਰ ਜਿਵੇਂ ਜਿਵੇਂ ਤੁਸੀਂ ਇਹਨਾਂ ਦੇ ਨਾਲ ਵਿਚਰਦੇ ਹੋ, ਜਾਂ ਤੇ ਉਹ ਤੋਂ ਬਾਅਦ ਅਰਵਿੰਦਰ ਸਿੰਘ ਹੋਰ ਬੜੀ ਸੋਹਣੀ ਗੱਲ ਦੇਖੋ, ਹਜੇ ਤਾਂ ਇਸ ਮਸਲੇ ਤੇ ਕੰਮ ਕਰਦਿਆਂ ਤਾਂ ਸਾਨੂੰ 6 ਮਹੀਨੇ ਹੋਏ ਆ। ਕੱਲ ਉਹ ਕਿੰਨੇ ਖੁਸ਼ ਸੀਗੇ, ਉਹ ਖਾਣਾ ਬਣਾ ਕੇ ਲੈ ਕੇ ਆਏ, ਹਨਾ। ਤੇ ਉਹ ਕਹਿੰਦੇ ਵੀ ਅਸੀਂ ਫਿਊਚਰ ਵਾਲੇ ਈਵੈਂਟ ਕਰਾਂਗੇ। ਉਹ ਅਸੀਂ ਪ੍ਰਵੀਨ ਸ਼ਰਮਾ ਜੀ ਥੋੜਾ ਜਿਹਾ ਹੱਥ ਵਧਾਇਆ, ਉਹ ਐ ਜੱਫੀਆਂ ਪਾ ਕੇ ਸਾਨੂੰ ਮਿਲ ਰਹੇ। ਉਹੀ ਜਿਵੇਂ ਆਪਣੇ ਵੰਡ ਕੇ ਛਕਣ ਦਾ ਸਿਧਾਂਤ ਹੈ, ਸ਼ਾਇਦ ਉਹਨਾਂ ਦੇ। ਹਾਂਜੀ, ਉਹ ਸਾਂਝ ਦਾ ਹੀ। ਉਹਨਾਂ ਨੇ ਕੱਲ ਇੱਕ ਗੱਲ ਦੱਸੀ, ਉਹ ਕਹਿੰਦੇ ਵੀ ਅਸੀਂ ਲੈਂਡ ਨੂੰ, ਜਿਹੜੀ ਲੈਂਡ ਆ, ਜਿਹੜੀ ਧਰਤੀ ਹੈ, ਉਹ ਧਰਤੀ ਕਹਿੰਦੇ ਸਾਡੀ ਮਾਤਾ ਕਰਕੇ ਉਹ ਪ੍ਰੋਵਾਈਡ ਕਰਦੀ ਹੈ, ਪਰ ਕਹਿੰਦੇ ਅਸੀਂ ਲੈਂਡ ਦੀ ਓਨਰਸ਼ਿਪ ਨਹੀਂ ਕਲੇਮ ਕਰਦੇ। ਤਾਂ ਹੀ ਕਹਿੰਦੇ ਵੀ ਜਦੋਂ ਉਰੇ ਯੂਰੋਪੀਅਨ ਆਏ, ਯੂਰੋਪੀਅਨਸ ਨੇ ਕਹਿੰਦੇ ਲੈਂਡ ਨੂੰ ਵੱਢਣਾ ਸ਼ੁਰੂ ਕਰਤਾ, ਇਹ ਸਾਡੀ ਹੈ ਜਾਂ ਅਸੀਂ ਤੁਹਾਤੋਂ ਖਰੀਦ ਲਈਏ। ਕਹਿੰਦੇ ਵੀ ਸਾਡਾ ਜਿਹੜਾ ਸੋਚਣ ਦਾ ਤਰੀਕਾ ਵੀ ਯਾਰ ਇਹ ਤਾਂ ਮਾਂ ਹੈ, ਸਾਨੂੰ ਖਿਲਾ, ਇਹਨੂੰ ਅਸੀਂ ਵੰਡਾਂਗੇ ਕਿਵੇਂ, ਇਹਨੂੰ ਅਸੀਂ ਕਲੇਮ ਕਿਵੇਂ ਕਰਾਂਗੇ ਵੀ ਇਹ ਮੇਰੀ ਹੈ, ਤਾਂ ਸਾਰਿਆਂ ਦੀ ਹੈ, ਇਹ ਤਾਂ ਸਾਰਿਆਂ ਨੂੰ ਖਵਾਉਂਦੀ ਹੈ। ਐਲਨ ਸਦਰਲੈਂਡ ਨੇ ਕੱਲ ਗੱਲ, ਉਹ ਬੜੀ ਸੋਹਣੀ ਗੱਲ ਹੈ ਜੀ। ਇੱਕ ਹੋਰ ਜਿਹੜੀ ਬੜੀ ਪਿਆਰੀ ਗੱਲ ਕੱਲ ਜਿਵੇਂ ਐਲਨ ਕਰ ਰਿਹਾ ਸੀਗਾ, ਮੈਨੂੰ ਲੱਗਦਾ ਕਿ ਜੋ ਤੁਸੀਂ ਬਹਿਨੇ ਆ, ਜੋ ਤੁਸੀਂ ਸਾਂਝਾਂ ਨੂੰ ਐਕਸਪਲੋਰ ਕਰਦੇ ਆ, ਤੁਹਾਨੂੰ ਕਈ ਹੋਰ ਸਾਂਝਾਂ ਲੱਭਦੀਆਂ। ਜਿਵੇਂ ਉਹ ਕਹਿੰਦਾ ਕਿ ਅਸੀਂ, ਉਹਨੇ ਆਖਿਆ ਕਿ ਅਸੀਂ, ਕਹਿੰਦਾ ਜਦੋਂ ਇੱਥੇ ਯੂਰੋਪੀਅਨਸ ਆਏ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕਿਹਾ ਕੁੱਤੇ 'ਚ ਵੀ ਰੱਬ ਆ, ਕੁੱਤੇ 'ਚ ਵੀ ਸਪਿਰਿਟ ਆ,
ਹਨਾ, ਸਾਡੇ ਪਲਾਂਟਸ ਵੀ ਸਪਿਰਿਟ ਹਰੇਕ ਜਗ੍ਹਾ ਨਾ, ਸਭ ਮੈਂ ਜੋ ਅਸੀਂ ਗੁਰਬਾਣੀ ਚ ਆਉਂਦਾ ਸਭ ਮੈਂ ਜੋਤ ਹੈ ਸੋਏ, ਹਨਾ, ਤੇ ਅਕਾਲ ਪੁਰਖ ਦੀ ਜੋਤ ਸਾਰਿਆਂ ਦੇ ਵਿੱਚ। ਸੋ ਮੈਨੂੰ ਲੱਗਦਾ ਕਿ ਇਹ ਇੱਕ ਨੈਚੁਰਲ ਪ੍ਰਵਿਰਤੀ ਹੈ ਕਿ ਜਦੋਂ ਵੀ ਤੁਸੀਂ ਨਵੀਂ ਜਗ੍ਹਾ ਤੇ ਆਉਂਦੇ ਹੋ, ਤੁਸੀਂ ਸਟਰਗਲ ਕਰਦੇ ਆ, ਤੇ ਤੁਹਾਡੀ ਜਿਹੜੀ ਟੈਂਡੈਂਸੀ ਹੁੰਦੀ ਆ ਉਹ ਹੁੰਦੀ ਆ ਕਿ ਆਪਣੇ ਤੋਂ ਪਾਵਰਫੁਲ ਦੇ ਨਾਲ ਅਲਾਈਐਂਸਿਸ ਬਣਾਈਏ। ਜਦ ਕਿ ਜੇ ਅਸੀਂ ਆਪਣੀ ਹਿਸਟਰੀ ਵੱਲ ਚੱਲੀਏ, ਭਾਵੇਂ ਅਸੀਂ ਉਹ ਗੁਰੂ ਸਾਹਿਬਾਨਾਂ ਦੀ ਹਿਸਟਰੀ ਵੱਲ ਚੱਲੀਏ, ਤੇ ਭਾਵੇਂ ਅਸੀਂ ਉਹ 18ਵੀਂ ਸਦੀ ਦੇ ਸਿੱਖਾਂ ਦੀ ਹਿਸਟਰੀ ਵੱਲ ਚੱਲੀਏ, ਉਹਨਾਂ ਨੇ ਅਲਾਈਐਂਸਿਸ ਸਦਾ ਨਿਮਾਣੇ ਨਿਤਾਣੇ ਦੇ ਨਾਲ ਬਣਾਏ। ਇਹਦਾ ਇਹ ਮਤਲਬ ਨਹੀਂ ਹੈਗਾ ਕਿ ਅਸੀਂ ਕਿਸੇ ਵੀ ਤਰ੍ਹਾਂ ਰੇਸ਼ੀਅਲੀ ਬਾਇਸਡ ਹੋਈਏ, ਮੈਨੂੰ ਲੱਗਦਾ। ਤੇ ਇਹ ਵੀ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਕਹੀਏ ਕਿ ਯੂਰਪੀਅਨਸ ਮਾੜੇ ਹੁੰਦੇ ਨੇ, ਸਾਰੇ ਨੇਟਿਵਸ ਚੰਗੇ ਹੁੰਦੇ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਜਿਹੜੀ ਫਿਰ ਗੱਲ ਉੱਥੇ ਆ ਜਾਂਦੀ ਕਿ ਅਲਾਇੰਸ ਕਿੱਦਾਂ ਦੇ ਬਣਾਈਏ। ਅਲਾਇੰਸ ਇੱਦਾਂ ਦੇ ਬਣਾਈਏ ਜਿਹਦੇ ਚੋਂ ਦੁਰਮਤ ਵੰਚੇ, ਜਿਹਦੇ ਚੋਂ ਸਾਡੀ ਜਿਹੜੀ ਅਸੀਂ ਵੀ ਬਿਕਮ ਬੈਟਰ ਹਿਊਮਨਸ ਇਨ ਦੋਜ਼ ਗੋਇੰਗ ਇਨਟੂ ਦੋਜ਼ ਅਲਾਇੰਸਿਸ। ਮੈਂ ਹੋਰ ਵੀ ਗੱਲ ਸਾਂਝੀ ਕਰਨੀ ਚਾਹਾਂਗਾ, ਕਿਉਂਕਿ ਇਟਸ ਨਾਟ ਆਲ ਸਾਰਾ ਕੁਛ ਵਧੀਆ ਨਹੀਂ ਹੈਗਾ। ਮੈਂ ਆਉਂਦੇ ਜਦੋਂ ਇੱਥੇ ਆ ਰਿਹਾ ਸੀਗਾ, ਤੇ ਮੈਂ ਉਹ ਪ੍ਰੈਜੈਂਟੇਸ਼ਨ ਤੇ ਮੈਨੂੰ ਸੀਗਾ ਕਿ ਮੈਂ ਕਿਸੇ ਜਿਹੜੇ ਨੇਟਿਵ ਐਲਡਰ ਨੇ ਉਹਨਾਂ ਦੇ ਥਰੂ ਪਾਸ ਕਰਨਾ ਇੱਕ ਵਾਰੀ, ਕਿ ਮੈਂ ਕੋਈ ਅਫੈਂਸਿਵ ਗੱਲ ਨਾ ਕਹਿ ਰਿਹਾ ਹੋਵਾਂ, ਕਿਉਂਕਿ ਜਦੋਂ ਤੁਸੀਂ ਕਾਮਨ ਸਪੇਸਿਸ ਦੇ ਵਿੱਚ ਗੱਲ ਕਰਨੀ ਹੈ, ਹਨਾ। ਤੇ ਮੇਰੇ ਨਾਲ ਇੱਕ ਟੀਚਰ ਬੈਠੇ ਸੀ, ਬਾਈ ਚਾਂਸ ਰੱਬ ਦੀ ਕਰਨੀ ਸੀਗੀ, ਉਹ ਮੇਠੀ ਸੀਗੇ, ਹਨਾ, ਤੇ ਐਲਡਰਲੀ ਵਿਮਨ ਸੀਗੇ, ਤੇ ਉਹ ਬੈਠੇ ਤੇ ਉਹ ਮੇਰੇ ਨਾਲ ਗੱਲ ਕਰਨ ਲੱਗ ਪਏ। ਤੇ ਉਹ ਕਹਿੰਦੇ ਕਿ ਸਾਡੇ ਵਿੱਚ ਵੀ ਇਹ ਪ੍ਰੋਬਲਮਸ ਹੈਗੀਆਂ ਨੇ, ਕਿ ਸਾਡੇ ਵੀ ਕਈ ਜਿਹੜੇ ਚੀਫਸ ਨੇ, ਦੇ ਡੋਂਟ ਰਿਪਰੈਜ਼ੈਂਟ ਅਸ, ਉਹ ਬਿਲਕੁਲ ਕਰਪਟ ਹੋ ਗਏ ਨੇ, ਜਾਂ ਉਹ, ਤੇ ਮੈਂ ਕਿਹਾ ਵੀ ਉਹ ਵੀ ਸਿਮਿਲਰ ਪ੍ਰੋਬਲਮ ਸਾਡੀ ਵੀ ਕਮਿਊਨਿਟੀ ਦੇ ਵਿੱਚ ਹੈਗੀਆਂ ਨੇ, ਹਨਾ। ਜਦੋਂ ਮੁੜ ਕੇ ਉਧਰ ਦੂਜੇ ਪਾਸੇ ਜਦੋਂ ਮੋਰਚਾ ਲੱਗਿਆ ਸੀਗਾ, ਕਿਸਾਨ ਮੋਰਚਾ, ਸਭ ਤੋਂ ਇੰਟਰਸਟਿੰਗ ਚੀਜ਼ ਵੇਖਣ ਵਾਲੀ ਸੀ ਕਿ ਪੰਜਾਬ ਦਾ ਐਵਰੀ ਪੋਲੀਟੀਕਲ ਲੀਡਰ ਇਰਰੈਲੇਵੈਂਟ ਹੋ ਗਿਆ ਸੀਗਾ, ਨਾ ਉੱਥੇ ਪ੍ਰੈਜ਼ੈਂਟ ਸੀਗਾ, ਨਾ ਉਹਦੀ ਬਾਤ ਪੁੱਛੀ ਜਾ ਰਹੀ ਸੀ। ਬਿਲਕੁਲ। ਸੋ ਮੈਨੂੰ ਲੱਗਦਾ ਕਿ there is lot for us, ਸਾਡੇ ਕੋਲ ਉਹਨਾਂ ਦੇ ਬਾਰੇ ਸਿੱਖਣ ਦੇ ਲਈ ਬਹੁਤ ਕੁਛ ਆ। ਮੈਨੂੰ ਲੱਗਦਾ ਸਾਡੇ ਕਲਚਰ, ਕਿਉਂਕਿ ਸਾਡੀਆਂ ਵੀ, ਅਸੀਂ ਵੀ ਸਟਰਗਲ ਚੋਂ ਨਿਕਲਦੇ ਲੋਕ ਹਾਂ, ਸੋ ਸਾਡੇ ਕੋਲੇ ਬੜਾ ਕੁਛ ਸਾਂਝਾ ਕਰਨ ਨੂੰ, ਨਾ ਸਿਰਫ ਉਹਨਾਂ ਨਾਲ, ਮੈਨੂੰ ਲੱਗਦਾ ਹੋਰ ਵੀ ਕਮਿਊਨਿਟੀਆਂ ਜੋ ਦੁਨੀਆ ਦੀਆਂ ਨੇ, ਜੋ ਇੱਕ ਸੈਂਟਰਲਾਈਜੇਸ਼ਨ ਆਫ ਰਿਸੋਰਸਿਸ ਐਂਡ ਪਾਵਰ ਜਿਹੜੀ ਹੈਗੀ ਆ, ਉਹਦੇ ਵਰਲਡ ਨੂੰ ਡੀਲ ਕਰਨ ਡੀਆਂ ਨੇ। ਤਾਂ ਮੈਨੂੰ ਲੱਗਦਾ ਕਿ ਸਾਨੂੰ ਥੋੜਾ ਜਿਹਾ ਆਪਣੇ ਪੁਰਖਿਆਂ ਤੋਂ ਸਿੱਖਣਾ ਚਾਹੀਦਾ ਕਿ ਉਹ ਕਿਵੇਂ ਦੀਆਂ ਸਾਂਝਾਂ ਬਣਾਉਂਦੇ ਸੀ, ਤੇ ਉਹਦੇ ਬਾਰੇ ਮੈਂ ਕਹਾਂਗਾ ਕਿ ਪੰਜਾਬੀ ਚੈਂਬਰ ਆਫ ਕਾਮਰਸ ਦਾ ਬੜਾ ਵਧੀਆ ਇਨੀਸ਼ੀਏਟਿਵ ਸੀਗਾ। ਜੀ। ਤਾਂ ਹੁਣ ਇੱਥੋਂ ਆਪਾਂ ਚੱਲੀਏ ਥੋੜਾ ਜਿਹਾ ਕਰੰਟ ਅਫੇਅਰਸ ਵੱਲ। ਇਸ ਸ਼ੋਅ ਦੇ ਵਿੱਚ ਮੈਂ ਆਪਣੀ ਰਾਏ ਪ੍ਰਵੀਨ ਸ਼ਰਮਾ ਜੀ ਹੋਣਾ ਨੂੰ, ਕਦੇ ਰਾਜ ਕਰਨਵੀਰ ਸਿੰਘ ਹੋਣਾ ਨੂੰ ਅਕਸਰ ਦੱਸਦਾ ਰਹਿਣਾ ਵੀ ਪੀਰ ਪੋਲੀਏਵ ਹੁਣੀ ਕੀ ਕਰ ਰਹੇ ਹੈ, ਜਗਮੀਤ ਸਿੰਘ ਕੀ ਕਰ ਰਿਹਾ ਹੈ, ਕਾਰਨੀ ਸਰਕਾਰ ਦੀ ਕੀ ਕਾਰਜਕਾਰੀ ਹੈ, ਅਮਰੀਕਾ ਨਾਲ ਸਾਡੇ ਸੰਬੰਧਾਂ ਦਾ ਕੀ ਇੰਪੈਕਟ ਹੈ। ਸੋ ਉਹਦੇ ਚ ਜੇ ਆਪਾਂ ਪਹਿਲਾਂ ਇੱਥੋਂ ਹੀ ਸ਼ੁਰੂ ਕਰਨਾ ਹੋਵੇ, ਵੀ ਇੱਕ ਤਾਂ ਮੈਨੀਟੋਬਾ ਦਾ ਵਿਊ ਹੈ, ਇੱਕ BC ਦਾ ਵਿਊ ਹੈ, ਤੇ ਫਿਰ ਤੁਸੀਂ ਅੱਡ ਥਾਂ ਤੇ ਘੁੰਮਦੇ ਹੋ, ਵੀ ਤੁਹਾਨੂੰ ਹੁਣ ਤੱਕ ਦੀ ਜਿਹੜੀ ਚਾਹੇ ਉਹ ਅਮਰੀਕਾ ਨੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੈਨੇਡਾ ਤੇ ਦਬਾਅ ਪਾਇਆ ਹੋਇਆ, ਫਿਰ ਜਿਹੜਾ ਕਾਰਨੀ ਗਵਰਨਮੈਂਟ ਦੇ ਇੰਡੀਆ ਨਾਲ ਸੰਬੰਧ ਹੈ, ਉਹ ਜਿਹੜੇ ਡਿੱਗੇ ਹੋਏ ਆ, ਹਨਾ, ਜਿਹੜੀ ਸਾਡੀ ਉਹਦੇ ਪਿੱਛੇ ਹਿਸਟਰੀ ਹੈ, ਉਹ ਸਾਰੇ ਕਾਸੇ ਨੂੰ ਤੁਸੀਂ ਹੁਣ ਤੱਕ ਦੀ ਜਿਹੜੀ ਕਾਰਨੀ ਸਰਕਾਰ ਹੈ, ਉਹਦੀ ਐਡਮਿਨਿਸਟ੍ਰੇਸ਼ਨ ਨੂੰ ਕਿਵੇਂ ਦੇਖ ਰਹੇ ਹੋ? ਹਾਂਜੀ, ਮੈਨੂੰ ਲੱਗਦਾ ਕਿ ਜਿਹੜੀ ਲਿਬਰਲ ਸਰਕਾਰ ਐਤਕੀ ਆਈ ਸੀਗੀ, ਇਟ ਇਜ਼ ਐਨ ਇੰਟਰਸਟਿੰਗ ਫਿਨੋਮੀਨਾ, ਤੇ ਪਰ ਆਉਂਦਿਆਂ ਜਿਹੜੇ ਉਹਨਾਂ ਨੂੰ ਪ੍ਰੋਬਲਮਸ ਜਿਵੇਂ ਫੇਸ ਹੋਈਆਂ, ਤੇ ਉਹ ਪ੍ਰੋਬਲਮਸ ਕੋਈ ਨਾਰਮਲ ਐਕਸਪੈਕਟਡ ਨਾਰਮਲ ਵਰਲਡ ਪ੍ਰੋਬਲਮ ਨਹੀਂ ਸੀ, ਹਨਾ। ਜੇ ਕਹਿਣਾ ਹੋਵੇ ਕਿ ਜਿਹੜੇ US ਪ੍ਰੈਜ਼ੀਡੈਂਟ ਨੇ, ਉਹ ਜਿੰਨਾ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਇੱਕ ਮਤਲਬ ਪੂਰੀ ਗਲੋਬਲ ਉਥਲ ਲਿਆਂਦੀ ਹੋਈ ਆ ਫਰੋਮ ਦਾ ਪਾਲਿਸੀਜ਼, ਉਹ ਭਾਵੇਂ ਉਹਦੇ ਪਿੱਛੇ ਕੰਸਿਸਟੈਂਟ ਪਾਲਿਸੀਜ਼, ਅਮਰੀਕਾ ਫਸਟ ਪਾਲਿਸੀਜ਼ ਸ਼ਾਇਦ ਕੰਮ ਕਰਦੀਆਂ ਹੋਣ। ਮੈਨੂੰ ਲੱਗਦਾ ਕਿ ਜੇ ਕਈ ਵਾਰੀ ਵੇਖਣ ਨੂੰ ਲੱਗਦਾ ਕਿ ਬਹੁਤ ਕੇਓਟਿਕ ਆ, ਪਰ ਜੇ ਇਹਨੂੰ ਥੋੜਾ ਜਿਹਾ ਸਟੈਪ ਬੈਕ ਕਰਕੇ ਵੇਖੀਏ, ਜਿਹੜੀ ਮੇਰੀ ਅੰਡਰਸਟੈਂਡਿੰਗ ਹੈ, ਵਿਚ ਇਜ਼ ਵੈਰੀ ਲਿਮਿਟਿਡ ਅੰਡਰਸਟੈਂਡਿੰਗ ਹੈ, ਮੇਰੀ ਲਿਮਿਟਿਡ ਅੰਡਰਸਟੈਂਡਿੰਗ ਇਹ ਹੈ ਕਿ ਦਿਸ ਇਜ਼ ਦਾ ਟਾਈਮ ਕਿ ਜਿੱਥੇ ਇੱਕ ਗਲੋਬਲ ਪਾਵਰ ਜਿਹਦੀ ਹੈਜੇਮਨੀ ਰਹੀ ਆ ਦੁਨੀਆ ਦੇ ਉੱਤੇ ਵਰਲਡ ਵਾਰ 2 ਤੋਂ ਬਾਅਦ, ਉਹ ਉਸ ਪੀਕ ਤੇ ਪਹੁੰਚ ਰਹੀ ਆ ਵੀ ਜਿੱਥੇ ਉਹਦੀ ਜਿਹੜੀ ਪ੍ਰੋਡਕਟਿਵਿਟੀ ਆ ਉਹ ਉਸ ਹਿਸਾਬ ਨਾਲ ਮੈਚ ਨਹੀਂ ਕਰ ਸਕਦੀ। ਇੱਕ ਛੋਟਾ ਜਿਹਾ ਮੈਂ ਤੁਹਾਨੂੰ ਐਗਜ਼ਾਮਪਲ ਦਵਾਂਗਾ ਕਿ ਜਦੋਂ ਬ੍ਰਿਟਿਸ਼ ਦੇ ਰਾਈਜ਼ ਤੋਂ ਪਹਿਲਾਂ ਡੱਚ ਜਿਹੜੇ ਸੀਗੇ, ਦੇ ਵਰ ਦ ਗਲੋਬਲ ਪਾਵਰ, ਪਰ ਡੱਚ ਜਿਹੜੇ ਸੀਗੇ ਉਹ ਮਤਲਬ ਜਦੋਂ ਉਹ ਪੀਕ ਤੇ ਸੀਗੇ ਉਸ ਟਾਈਮ, ਇੰਗਲੈਂਡ ਆਪਣੀਆਂ ਵਾਰਸ ਤੋਂ ਨਿਕਲ ਕੇ, ਐਂਡ ਇੰਗਲੈਂਡ ਵਾਜ਼ ਗਰੋਇੰਗ, ਤੇ ਇੰਗਲੈਂਡ ਨੇ ਕੀ ਕਰਨਾ, ਜਿਹੜੇ ਡੱਚ ਸੀਗੇ ਉਹ ਸ਼ਿਪ ਬਿਲਡਿੰਗ 'ਚ ਬੜੇ ਸਟਰੋਂਗ ਸੀਗੇ, ਇੰਗਲੈਂਡ ਨੇ ਉਹਨਾਂ ਦੇ ਸ਼ਿਪ ਬਿਲਡਰ ਡਿਜ਼ਾਈਨਰ ਹਾਇਰ ਕੀਤੇ, ਪਰ ਜਿਹੜੀ
ਜਿਹੜੀ ਵਰਕਰਸ ਸੀਗੇ ਉਹ ਚੀਪ ਵਰਕਰ ਸੀਗੇ, ਉਹ ਅਵੇਲੇਬਲ ਸੀਗੇ ਵਿਦਨ ਇੰਗਲੈਂਡ, ਐਂਡ ਇੰਗਲੈਂਡ ਨੇ ਸ਼ਿਪ ਬਿਲਡਿੰਗ ਦੇ ਵਿੱਚ ਲਾਰਜੈਸਟ ਨੇਵੀ ਜਿਹੜੀ ਸੀਗੀ ਉਹ ਬਿਲਡ ਕਰ ਲਈ। ਐਂਡ ਦੈਨ ਉਸ ਤੋਂ ਬਾਅਦ ਤੁਸੀਂ ਵੇਖੋ ਜਿੱਦਾਂ ਈਸਟ ਇੰਡੀਆ ਕੰਪਨੀ ਦੀ ਰਾਈਜ਼, ਉਸ ਤੋਂ ਬਾਅਦ ਬ੍ਰਿਟਿਸ਼ ਦੀ ਰਾਈਜ਼ ਹੋਈ ਅਪ ਅੰਟਿਲ ਦ ਵਰਲਡ ਵਾਰ 2। ਵਰਲਡ ਵਾਰ 2 ਤੋਂ ਬਾਅਦ ਜਿਹੜੀ ਇੰਡਸਟਰੀਅਲ ਰੈਵੋਲੂਸ਼ਨ ਆਈ ਹੈ, ਜਿਹੜੀ ਆਟੋਮੇਸ਼ਨ ਆਈ ਹੈ, ਉਹਦੇ ਵਿੱਚ ਯੂਐਸ ਦੇ ਕੋਲੇ ਐਜ ਸੀਗਾ, ਤੇ ਯੂਐਸ ਦੇ ਨੇ ਉਹ ਐਜ ਜਿਹੜਾ ਸੀਗਾ ਤੁਸੀਂ ਵੇਖਦੇ ਆ ਵੀ ਵਰਲਡ ਵਾਰ 2 ਤੋਂ ਬਾਅਦ ਇੰਗਲੈਂਡ ਬਿਲਕੁਲ ਹੀ ਸੈਕੰਡਰੀ ਪਾਵਰ ਬਣ ਗਿਆ ਤੇ ਯੂਐਸ ਬਿਕੇਮ ਅ ਪ੍ਰੈਡੋਮੀਨੈਂਟ ਪਾਵਰ। ਹੁਣ ਜੇ ਤੁਸੀਂ ਉਹ ਕਰੋ, ਜਦੋਂ ਪ੍ਰੈਡੋਮੀਨੈਂਟ ਪਾਵਰਸ ਬਣਦੀਆਂ ਨੇ ਤਾਂ ਫਿਰ ਕੀ ਹੁੰਦਾ ਕਿ ਉਹਦੇ ਜਿਹੜੇ ਲੋਕ ਨੇ ਉਹ ਐਕਸਪੈਕਟ ਵੀ ਕਰਨ ਲੱਗ ਪੈਂਦੇ ਨੇ, ਉਸ ਹਿਸਾਬ ਦਾ ਲਾਈਫ ਸਟੈਂਡਰਡ ਵੀ ਐਕਸਪੈਕਟ ਕਰਨ ਲੱਗ ਪੈਂਦੇ, ਜਿਹੜੀ ਚੀਪ ਲੇਬਰ ਆ ਉਹ ਨਹੀਂ ਅਵੇਲੇਬਲ ਹੁੰਦੀ, ਰਿਸੋਰਸਿਸ ਦਾ ਇਦਾਂ ਹੋ ਜਾਂਦਾ। ਸੋ ਉਹਦੇ ਵਿੱਚ ਫਿਰ ਪਿਛਲੇ ਜੇ 10 ਸਾਲ ਦੀ ਅਸੀਂ ਮਾਰਚ ਵੇਖਾਂਗੇ ਤੇ ਉਹ ਚਾਈਨਾ ਸੀਗਾ ਜਿਹਨੇ ਮਾਰਚ ਤੇ ਬਿਕੇਮ। ਸੋ ਮੈਨੂੰ ਲੱਗਦਾ ਕਿ ਹੁਣ ਜਿਹੜੀ ਗ੍ਰੇਟ ਇੱਕ ਪਾਵਰ ਰਾਈਜ਼ ਕਰ ਰਹੀ ਹੈ ਦੂਸਰੀ ਪਾਵਰ, ਸੋ ਇਹ ਜਿਹੜੀ ਸਾਰੀ ਪਲੇ ਹੈਗੀ ਆ ਇਹ ਉਹ ਕਨਫਲਿਕਟ ਆ, ਹੈ ਨਾ, ਕਿ ਜਿੱਥੇ ਇੱਕ ਪਾਵਰ ਦੀ ਰਾਈਜ਼ ਜਿਹੜੀ ਕਰੰਟ ਪਾਵਰ ਆ ਉਹ ਰੋਕਣਾ ਚਾਹ ਰਹੀ ਹੈ। ਯੂਐਸ ਕੋਲ ਇੱਕ ਬੜੀ ਵਧੀਆ ਸਟ੍ਰੈਟੇਜਿਕ ਐਡਵਾਂਟੇਜ ਆ ਕਿ ਉਹ ਆਈਸੋਲੇਸ਼ਨ 'ਚ ਬੈਠਾ, ਉਹਦੇ ਕਿਸੇ ਨਾਲ ਬਾਰਡਰ ਸ਼ੇਅਰਡ ਨਹੀਂ ਹੈਗੇ, ਬਟ ਅਗੇਨ ਉਹ ਜਿਹੜੀ ਸਾਰੀ ਤੁਸੀਂ ਗਰੋਥ ਵੇਖੀ ਉਸੇ ਚੀਜ਼ ਦੇ ਉੱਤੇ ਵੇਖੀ ਆ ਕਿ ਵਰਲਡ ਦੀ ਇੱਕੋ ਇੱਕ ਸੁਪਰ ਪਾਵਰ ਸੀਗੀ। ਸੋ ਕਮਿੰਗ ਬੈਕ ਟੂ ਦ ਕੈਨੇਡਾ ਐਂਡ ਯੂਐਸ ਰਿਲੇਸ਼ਨ, ਮੈਨੂੰ ਲੱਗਦਾ ਕਿ ਇਹਦੇ ਬਾਰੇ ਤਾਂ ਕੋਈ ਦੋਰਾਮਾ ਨਹੀਂ ਆ ਕਿ ਜਿਹੜੀ ਯੂਐਸ ਦੀ ਪਾਲਿਸੀ ਰਹੀ ਉਹ ਇਹ ਆ ਕਿ ਦੇ ਵਾਂਟ ਟੂ ਕੰਟਰੋਲ ਦ ਵੈਸਟਰਨ ਹੈਮਿਸਫੇਅਰ। ਵੈਸਟਰਨ ਹੈਮਿਸਫੇਅਰ ਦੇ ਵਿੱਚ ਕੈਨੇਡਾ ਇਜ਼ ਐਸੈਂਸ਼ੀਅਲ ਪਾਰਟ। ਕੈਨੇਡਾ ਤੇ ਅਮਰੀਕਾ ਇੱਕ ਦੂਜੇ ਨੂੰ ਜਿੱਦਾਂ ਮਰਜ਼ੀ ਹਿੱਟ ਕਰ ਲੈਣ, ਤੇ ਉਹ ਕਹਿੰਦੇ ਆ ਵੀ ਕੋਈ ਜਿਵੇਂ ਬੁੱਕ ਵੀ ਹੈਗੀ ਆ ਪ੍ਰਿਜ਼ਨਰਸ ਆਫ ਜਿਓਗ੍ਰਾਫੀ, ਵੀ ਜਿਓਗ੍ਰਾਫੀ ਦੇ ਐਂਗਲ ਤੋਂ ਵੇਖਣਾ ਹੋਵੇ ਫਿਰ ਤੁਹਾਨੂੰ ਜੀਓ ਪੋਲਿਟਿਕਸ ਹੋਰ ਸਮਝ ਲੱਗਣਾ ਪੈਂਦੀ ਹੈ ਨਾ, ਬਈ ਇਹਨਾਂ ਦਾ ਉਹ ਹਿਸਾਬ ਆ ਵੀ ਦੇ ਕੈਨੋਟ ਲਿਵ ਵਿਦ ਈਚ ਅਦਰ ਬਟ ਦੇ ਆਲਸੋ ਵਾਂਟ ਟੂ ਹੈਵ ਅ ਸਟ੍ਰੈਟੇਜਿਕ ਐਡਵਾਂਟੇਜ ਓਵਰ ਈਚ ਅਦਰ, ਹੈ ਨਾ। ਸੋ ਇਟ ਵਾਜ਼ ਕੋਈ ਵੀ ਪ੍ਰਾਈਮ ਮਿਨਿਸਟਰ ਆਉਂਦਾ ਉਹਦੇ ਲਈ ਇਹ ਈਜ਼ੀ ਚੀਜ਼ ਨਹੀਂ ਸੀਗੀ, ਹੈ ਨਾ, ਜਿਹੜੀ ਕਾਰਨੀ ਨੇ ਡੀਲ ਕੀਤੀ। ਸੋ ਜਦੋਂ ਯੂਐਸ ਦੇ ਨਾਲ ਰਿਲੇਸ਼ਨਸ਼ਿਪਸ ਇੱਦਾਂ ਹੋ ਰਹੇ ਆ, ਯੂਐਸ ਪਾਲਿਸੀ ਇਹ ਆ ਜਿਹਨੂੰ ਕੋਈ ਮੈਕਸਿਮਮ ਪ੍ਰੈਸ਼ਰ ਪਾਲਿਸੀ ਜਿਹਨੂੰ ਤੁਸੀਂ ਕਹਿ ਸਕਦੇ ਆ, ਹੈ ਨਾ, ਉਹ ਮੈਕਸਿਮਮ ਪ੍ਰੈਸ਼ਰ ਪਾਲਿਸੀ ਦੇ ਵਿੱਚ ਜਦੋਂ ਕੋਈ ਰਾਹ ਨਹੀਂ ਹੁੰਦਾ ਤਾਂ ਐਕਸਪੈਕਟੇਸ਼ਨ ਇਹ ਹੁੰਦੀ ਹੈ ਕਿ ਯੂ ਗੈਟ ਬੈਟਰ ਡੀਲਸ, ਵਿਚ ਇਜ਼ ਵਾਟ ਦ ਪ੍ਰੈਜ਼ੀਡੈਂਟ, ਯੂਐਸ ਪ੍ਰੈਜ਼ੀਡੈਂਟ ਇਜ਼ ਨੋਨ ਫॉर। ਪਰ ਮੈਨੂੰ ਲੱਗਦਾ ਕਿ ਕਾਰਨੀ ਉਹਨਾਂ ਨੇ ਕੀ ਕੀਤਾ, ਦੇ ਹੈਵ ਸਟਾਰਟਡ ਫਾਈਂਡਿੰਗ ਅਨਦਰ ਮਾਰਕੀਟ। ਸੋ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਜੇ ਇੱਕ ਵਾਰੀ ਬਲੈਕਮੇਲ ਹੋਵਾਂਗੇ ਤਾਂ ਬਾਰ-ਬਾਰ ਬਲੈਕਮੇਲ ਹੁੰਦੇ ਰਵਾਂਗੇ, ਹੈ ਨਾ। ਸੋ ਉਹ ਜਿਹੜਾ ਤੁਸੀਂ ਦੇਖ, ਪਰ ਜਿਹੜੀ ਦੂਸਰੀ ਰਿਐਲਿਟੀ ਹੈ ਨੇਬਰ, ਦੇ ਆਰ ਨੇਬਰਸ, ਦੇ ਕੈਨੋਟ, ਹੈ ਨਾ, ਉਹ ਆਪਣੇ ਟ੍ਰੇਡ ਚੱਲਦਾ ਹੀ ਰਹੂਗਾ। ਹੁਣੇ ਜਿਵੇਂ ਨਾਫਟਾ ਆ ਉਹਦੀ ਰੀਨੈਗੋਸ਼ੀਏਸ਼ਨ ਆਉਣੀ ਆ, ਉਹਦੇ ਬਾਰੇ ਵੀ ਤੁਸੀਂ ਮੈਕਸੀਕੋ ਤੇ ਕੈਨੇਡਾ ਦੀ ਜਿਹੜੀ ਉਹ ਵੇਖੀਏ, ਉਹਦੀ ਡਿਫਰੈਂਟ ਸਟੈਂਡਸ ਨੇ। ਕਮਿੰਗ ਬੈਕ ਟੂ ਦ ਲਾਸਟ ਪੁਆਇੰਟ ਦੈਟ ਆਈ ਵਾਂਟ ਟੂ ਮੇਕ ਇਜ਼ ਕਿ ਜਿਹੜੀ ਕਾਰਨੀ ਦੀ ਜਿਹੜੀ ਪ੍ਰਾਈਮ ਮਿਨਿਸਟਰ ਕਾਰਨੀ ਦੀ ਜਿਹੜੀ ਅਪਰੋਚ ਟੂਵਰਡਸ ਇੰਡੀਆ ਹੈ, that is quite a bit trade based, no, predominant ਹੋ ਗਈ ਹੈ, trade has taken a priority। ਉਹਦਾ ਰੀਜ਼ਨ ਇਹ ਆ ਕੈਨੇਡੀਅਨ ਲੰਬਰ, ਕੈਨੇਡੀਅਨ ਪਲਸਸ, ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ they want bigger markets, India is a huge consumption market for it। ਤੇ ਬੇਸਿਕਲੀ ਐਟ ਦਿਸ ਪੁਆਇੰਟ ਆਫ ਟਾਈਮ ਜਿਹੜੇ ਪ੍ਰੈਸ਼ਰ ਦੇ ਥੱਲੇ ਦੇਸ਼ ਆਏ ਹੋਏ ਨੇ ਉਹ ਮਾਰਕੀਟਸ ਲੱਭ ਰਹੇ ਨੇ, ਠੀਕ ਹੈ। ਉਹ ਤੇ ਜਿਸ ਹਿਸਾਬ ਦਾ ਅਨਪ੍ਰੈਡਿਕਟੇਬਲ ਰਿਲੇਸ਼ਨ ਯੂਐਸ ਦਾ ਰਸ਼ੀਆ ਦੇ ਨਾਲ ਆ, ਯੂਐਸ ਡਾਇਰੈਕਟ ਨੇਬਰਹੁੱਡ ਐਕਸੈਪਟ ਅਲਾਸਕਾ ਸ਼ੇਅਰ ਨਹੀਂ ਕਰਦਾ ਰਸ਼ੀਆ ਦੇ ਨਾਲ, ਪਰ ਯੂਰਪ ਤੇ ਕੈਨੇਡਾ ਕਰਦਾ ਆ। ਸੋ ਇਸ ਕਰਕੇ ਉਹ ਵੀ ਬਲੌਕ ਤੁਸੀਂ ਇਕੱਠਾ ਹੁੰਦਾ ਦੇਖ ਰਹੇ ਹੋ। ਸੋ ਦੈਟ ਇਜ਼ ਸੌਰਟ ਆਫ ਇਟਸ ਅ ਕੇਓਟਿਕ ਵਰਲਡ ਐਟ ਦਿਸ ਪੁਆਇੰਟ ਆਫ ਟਾਈਮ। ਤਾਂ ਸਾਰੇ ਆਪਣੇ ਜਿਹੜੇ ਬੈਟਸ ਨੇ ਉਹਨੂੰ ਹੈਜ ਕਰ ਰਹੇ ਨੇ, ਬਟ ਆਈ ਥਿੰਕ ਜਿਹੜੀਆਂ ਕਮਿੰਗ ਤੁਹਾਡੀ ਮਿਡ ਟਰਮਸ ਇਲੈਕਸ਼ਨ ਦਾ ਇਹ ਬਹੁਤ ਡਿਫਾਈਨ ਕਰਨਗੀਆਂ ਕਿ ਯੂਐਸ ਇੰਟਰਨਲੀ ਕਿਵੇਂ ਚੇਂਜ ਹੋ ਰਿਹਾ, ਤੇ ਆਈ ਥਿੰਕ ਉਹਦੇ ਨਾਲ ਫੋਰਨ ਪੋਲਿਸੀ ਦੇ ਉੱਤੇ ਵੀ ਫਰਕ ਪਊਗਾ। ਜੀ ਬਿਲਕੁਲ। ਤੇ ਅਰਵਿੰਦਰ ਸਿੰਘ ਜੀ, ਗੁਰਜਸਪਾਲ ਸਿੰਘ ਜੀ, ਇਹਨਾਂ ਸਮੇਂ ਦੇ ਦਰਮਿਆਨ ਆਪਾਂ ਨੂੰ ਇਹ ਦੇਖਣਾ ਬਹੁਤ ਜ਼ਰੂਰੀ ਹੈ ਵੀ ਸਿੱਖ ਇਹਦੇ ਨਾਲ ਕਿਵੇਂ ਨਜਿੱਠ ਸਕਦੇ ਆ। ਇਹ ਮੌਕਾ ਸਿੱਖਾਂ ਦੇ ਲਈ ਕਿਹੋ ਜਿਹੀ ਰਣਨੀਤੀ ਉਲੀਕਣ ਦਾ, ਜਾਂ ਉਹਨਾਂ ਦੇ ਲਈ ਭਵਿੱਖ ਦੇ ਵਿੱਚ ਕਿਹੋ ਜਿਹੇ ਰਾਹ ਬਣ ਸਕਦੇ ਨੇ, ਕਿਹੋ ਜਿਹੀਆਂ ਸੰਭਾਵਨਾਵਾਂ ਨੇ। ਆਪਾਂ ਇਹਨਾਂ ਸਾਰੇ ਸਵਾਲਾਂ ਨੂੰ ਐਡਰੈਸ ਕਰਾਂਗੇ, ਇਹਨਾਂ ਸਾਰੇ ਸਵਾਲਾਂ ਦੇ ਉੱਤੇ ਪੜਚੋਲ ਕਰਾਂਗੇ, ਪਰ ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਆਪਾਂ ਇੱਕ ਸ਼ਾਰਟ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਪਾਰ ਇਸ ਸਾਰੇ ਸਵਾਲ ਦੇ ਉੱਤੇ ਆਪਾਂ ਚਰਚਾ ਕਰਾਂਗੇ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ, ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी
ਸਾਂਝੀ 7 ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ ਅਪਡੇਟ, ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ ਅਪਡੇਟ, ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी 7, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स, 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी टीवी USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाब रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी
7 अपडेट पाकिस्तान, सिख हिस्ट्री अपडेट, फार्मिंग, गेटवे टू कॉलेज, ब्रेकिंग न्यूज, कवि दरबार अपडेट, कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स, 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी यूएसए ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो यूएसए ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो यूएसए नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ आउट ऑफ कोर्ट सेटलमेंट्स लेके देणगे। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ monthly installments ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो यूएसए 7 दिन 24 घंटे चलने वाला पंजाबियों का अपना मन पाउंदा रेडियो स्टेशन ते साडे प्लेटफॉर्म पंजाबी टीवी यूएसए नु फॉलो करो। साडे फेसबुक, यूट्यूब, इंस्टाग्राम ते टिकटॉक प्लेटफॉर्म्स ते ज्वाइन करन तो ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਵਿੰਦਰ ਸਿੰਘ ਜੀ। ਰਵਿੰਦਰ ਸਿੰਘ ਜੀ ਬ੍ਰੇਕ ਤੋਂ ਬਾਅਦ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਗੁਰਜਸਪਾਲ ਸਿੰਘ ਜੀ ਵੀ ਆਪਣੇ ਨਾਲ ਜੁੜੇ ਹੋਏ ਨੇ। ਗੁਰਜਸਪਾਲ ਸਿੰਘ ਜੀ ਬ੍ਰੇਕ ਤੋਂ ਬਾਅਦ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਜਿਵੇਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਇਸ ਮੁੱਦੇ ਉੱਤੇ ਚਰਚਾ ਕੀਤੀ ਸੀ, ਇਸ ਗੱਲ ਨੂੰ ਲੈ ਕੇ ਆਪਾਂ ਤੁਰੇ ਸਾਂ ਕਿ ਸਿੱਖਾਂ ਦੇ ਲਈ ਕਿਹੋ ਜਿਹੀ ਰਣਨੀਤੀ ਦਾ ਸਮਾਂ। ਸੋ ਰਵਿੰਦਰ ਸਿੰਘ ਜੀ, ਮੈਂ ਇਸੇ ਸਵਾਲ ਨਾਲ ਹੀ ਅੱਗੇ ਵਧਣਾ ਚਾਹਣਾ ਵੀ ਆਪਾਂ ਕਿਵੇਂ ਨਜਿੱਠ ਸਕਦੇ ਹਾਂ ਇਹੋ ਜਿਹੇ ਹਾਲਾਤਾਂ ਦੇ ਨਾਲ, ਤੇ ਸਾਰੀ ਗੱਲ ਜਿਵੇਂ ਇੰਟਰਸਟ ਦੀ ਹੈ ਤਾਂ ਸਿੱਖਾਂ ਦੀ ਕਿਹੋ ਜਿਹੀ ਰਣਨੀਤੀ ਹੋਣੀ ਚਾਹੀਦੀ ਹੈ ਜੀ। ਮੈਨੂੰ ਇਹ ਲੱਗਦਾ ਕਿ ਸਿੱਖਾਂ ਦਾ ਜਿਹੜਾ ਰੋਲ ਹੈਗਾ ਐਟ ਦਿਸ ਪੁਆਇੰਟ ਆਫ ਟਾਈਮ, ਉਹ ਪਹਿਲਾ ਤਾਂ ਇਹ ਹੈਗਾ ਕਿ ਜਿਹੜਾ ਰੋਲ ਆਫ ਅਲਾਈਅੰਸ ਬਿਲਡਿੰਗ, ਇਹ ਬਿਲਕੁਲ ਪ੍ਰੀਡੋਮੀਨੈਂਟ ਰੋਲ ਆ, ਹੈ ਨਾ ਜੀ। ਸਿੱਖ ਜਿਵੇਂ ਦੀ ਹਾਲਾਤ ਚੱਲ ਰਹੇ ਨੇ, ਜਿਵੇਂ ਦੇ ਤੁਸੀਂ ਈਵਨ ਗੁਰਜਸਪਾਲ ਸਿੰਘ ਇਸ ਬਾਰੇ ਹੈ ਨਾ ਐਡ ਇਨ ਕਰ ਸਕਦੇ ਨੇ। ਅਸੀਂ ਜਿਹੜੀ ਆਨਲਾਈਨ ਹੈਗੀ ਆ ਉਹ ਹੇਟ ਬਹੁਤ ਜ਼ਿਆਦਾ ਅਗੇਂਸਟ ਜਿਹੜੀਆਂ ਮਾਈਨੋਰਿਟੀ ਕਮਿਊਨਿਟੀਜ਼ ਨੇ ਉਹਨਾਂ ਦੇ ਅਗੇਂਸਟ ਹੇਟ ਵੱਧ ਰਹੀ ਆ। ਇਹਦੇ ਬਾਰੇ WHO ਨੇ ਵੀ ਹੁਣੇ ਇੱਕ ਪੇਪਰ ਕੱਢਿਆ, ਸਿੱਖਾਂ ਦੇ ਦੁਆਲੇ ਵੀ ਅਗੇਂਸਟ ਵੀ ਹੇਟ ਬਹੁਤ ਜ਼ਿਆਦਾ ਵੱਧ ਰਹੀ ਹੈ ਜੀ। ਹੁਣ ਰਿਐਲਿਟੀ ਇਹ ਹੈ, ਇਹਦੇ ਵਿੱਚ ਬਹੁਤ ਜ਼ਿਆਦਾ ਐਲਗੋਰਿਦਮਿਕ ਹੇਟ ਵੀ ਹੈਗੀ ਹੈ, ਮੈਨੂਫੈਕਚਰਡ ਹੇਟ ਵੀ ਹੈਗੀ ਹੈ। ਜਿਹੜੇ ਐਕਟਰਸ ਹੈਗੇ ਨੇ ਉਹ ਜ਼ਰੂਰੀ ਨਹੀਂ ਹੈ ਕਿ ਉਹ ਇੰਡੀਵਿਜੂਅਲਸ ਨੇ। ਸੋ ਜਿਵੇਂ ਦਾ ਅਨਪ੍ਰੈਡਿਕਟੇਬਲ ਸਮਾਂ ਆ ਰਿਹਾ, ਕਿਉਂਕਿ ਇਕਨੋਮਿਕ ਜਦੋਂ ਅਨਪ੍ਰੈਡਿਕਟੇਬਿਲਿਟੀ ਇਕਨੋਮਿਕ ਹਾਰਡਸ਼ਿਪਸ ਦੇ ਸਮੇਂ ਪੈਦਾ ਕਰਦੀ ਹੈ। ਇਕਨੋਮਿਕ AI ਦਾ ਵੀ ਜਿਹੜਾ ਐਡਵੈਂਟ ਹੋ ਰਿਹਾ ਹੈ, ਕਿਉਂਕਿ ਅਸੀਂ ਦੋਵੇਂ ਟੈਕਨੋਲੋਜਿਸਟ ਹਾਂ, ਮੈਂ ਵੀ ਗੁਰਜਸਪਾਲ ਵੀ। ਸੋ ਅਸੀਂ ਇਹ ਦੇਖ ਸਕਦੇ ਹਾਂ ਕਿ ਜਿਹੜੀਆਂ AI ਮਤਲਬ AI ਦੇ ਜਿਹੜਾ ਇੰਪੈਕਟ ਆ ਜੌਬਸ ਦੇ ਉੱਤੇ, ਉਹ ਬੜੇ ਵੱਖਰੇ ਤਰੀਕੇ ਨਾਲ ਹੋਵੇਗਾ, ਹੈ ਨਾ। ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਜੌਬਸ ਨੇ ਜਿਹੜੀਆਂ ਆਟੋਮੇਟ ਹੋ ਸਕਦੀਆਂ, ਰੈਪੀਟੇਟਿਵ ਜੌਬਸ ਆਟੋਮੇਟ ਹੋ ਰਹੀਆਂ ਨੇ, ਨਵੀਆਂ ਜੌਬਸ ਬਣ ਰਹੀਆਂ ਨੇ, ਦੇयर इज नो डाउट ਅਬਾਊਟ ਇਟ। ਪਰ ਉਹ ਜੌਬਸ ਜਿੱਥੇ 10 ਬੰਦਿਆਂ ਦੀ ਲੋੜ ਆ, ਉੱਥੇ ਮੰਨ ਲਓ ਹੋ ਸਕਦਾ 2 ਬੰਦੇ ਦੀ ਲੋੜ ਪਵੇ। ਟੈਕਨੋਲੋਜੀ ਕਦੇ ਵੀ ਜਦੋਂ ਵੱਡੀ ਚੇਂਜ ਆਉਂਦੀ ਹੈ, ਥੋੜੀ ਸਾਰੀਆਂ ਚੀਜ਼ਾਂ ਲਿਆਉਂਦੀ ਹੈ। ਸੋ ਜਿਹੜੇ ਇਹ 3-4 ਚੀਜ਼ਾਂ ਇਕੱਠੀਆਂ ਹੋ ਰਹੀਆਂ ਨੇ, ਇੱਕ ਬੰਨੇ ਇਕਨੋਮਿਕ ਹਾਰਡਸ਼ਿਪਸ ਵੱਧ ਰਹੀਆਂ ਨੇ, ਦੁਨੀਆ ਦੇ ਵਿੱਚ ਅਨਪ੍ਰੈਡਿਕਟੇਬਿਲਿਟੀ ਵੱਧ ਰਹੀ ਆ, ਲਾਰਜ ਸਕੇਲ ਇਮੀਗ੍ਰੇਸ਼ਨ ਤੋਂ ਬਾਅਦ ਜਿਹੜੇ ਵੱਖਰੀ ਜਗ੍ਹਾ ਦੇ ਲੋਕ ਨੇ, ਖਾਸ ਕਰਕੇ ਕੈਨੇਡਾ ਦੇ ਵਿੱਚ ਅਸੀਂ ਇਹ ਦੇਖਿਆ ਲਾਰਜ ਸਕੇਲ ਇਮੀਗ੍ਰੇਸ਼ਨ ਹੋਈ। ਲਾਰਜ ਸਕੇਲ ਇਮੀਗ੍ਰੇਸ਼ਨ ਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਪ੍ਰੈਕਟਿਸਿਸ ਸੀਗੀਆਂ ਉਹ ਵੀ ਚੇਂਜ ਕੀਤੀਆਂ, ਤਾਂ ਉਹਦੇ ਕਰਕੇ ਵੀ ਅਨਈਜ਼ ਹੈਗੀ ਆ। ਸੋ ਅਨਈਜ਼ ਦੇ ਵਿੱਚ ਮੈਨੂੰ ਲੱਗਦਾ ਕਿ 2-3 ਚੀਜ਼ਾਂ ਕਰਨ ਦੀ ਬਹੁਤ ਜ਼ਰੂਰਤ ਆ। ਇੱਕ ਅਲਾਈਅੰਸ ਬਿਲਡਿੰਗ, ਕਿ ਤੁਹਾਡੇ ਮਤਲਬ ਜਿਹੜੀ ਤੁਹਾਡੀ ਆਊਟਰੀਚ ਹੈ ਉਹ ਡਬਲ ਹੋ ਜਾਣੀ ਚਾਹੀਦੀ ਆ ਆਮ ਦੇ ਨਾਲੋਂ। ਐਂਡ ਉਹ ਜਿਹੜੀ ਰਿਸਪੋਂਸਿਬਿਲਿਟੀ ਆ ਉਹ ਕਿਸੇ ਇਕੱਲੀ ਆਰਗੇਨਾਈਜੇਸ਼ਨ ਦੀ ਨਹੀਂ ਹੈਗੀ,
ਅਸੀਂ ਕਈ ਵਾਰੀ ਅਸੀਂ ਆਮ ਕਲੋਕੀਅਲ ਕਨਵਰਸੇਸ਼ਨ ਦੇ ਵਿੱਚ ਵੇਖਿਆ ਲੋਕੀ ਕੰਪਲੇਨ ਕਰਨਗੇ ਕਿ ਗੁਰਦੁਆਰਾ ਜਿਹੜਾ ਜੀ ਉਹ ਤਾਂ ਐਵੇਂ ਉੱਥੇ ਤਾਂ ਠੀਕ ਨਹੀਂ ਚੱਲ ਰਿਹਾ, ਫਲਾਣ ਨਹੀਂ ਹੋ ਰਿਹਾ। ਪਰ ਕੁਐਸਚਨ ਇਹ ਹੁੰਦਾ ਕਿ ਸਾਡੇ ਪੁਰਖੇ ਕੀ ਕਰਦੇ? ਸਾਡੇ ਪੁਰਖੇ ਉਹਦੇ ਚ ਆਪ ਪਾਰਟਿਸਿਪੇਟ ਕਰਦੇ ਸੀਗੇ। ਤੁਹਾਡਾ ਕੀ ਰੋਲ ਆ ਹਨਾ ਉਹ ਸਾਰੇ ਸਿਸਟਮ ਦੇ ਵਿੱਚ ਜੋ ਨਹੀਂ ਹੋ ਰਿਹਾ? ਆਈ ਥਿੰਕ ਦੈਟਸ ਅ ਕੁਐਸਚਨ ਟੂ ਆਸਕ। ਦੂਸਰੀ ਚੀਜ਼ ਮੈਨੂੰ ਲੱਗਦਾ ਹੈ ਕਿ ਜਿਹੜੀ ਇਹਦੇ ਨਾਲ ਅਵੇਅਰ ਹੋਣ ਦੀ ਵੀ ਜ਼ਰੂਰਤ ਹੈ ਕਿ ਮੈਕਰੋ ਸਕੇਲ ਦੇ ਉੱਤੇ ਹੋ ਕੀ ਰਿਹਾ। ਮੈਂ ਬਹੁਤ ਜ਼ਿਆਦਾ ਆਪਣੀ ਕਮਿਊਨਿਟੀ ਦੇ ਵਿੱਚ ਵੇਖਦਾ ਕਿ ਜਿਹੜੇ ਫੇਸਬੁੱਕ ਦੇ ਨਾਲ ਜਿਹੜੇ ਬਿਲਕੁਲ ਸੋਸ਼ਲ ਮੀਡੀਆ ਦੇ ਵਿੱਚ ਇੰਨੇ ਕੁ ਇੰਟਰੈਂਚਡ ਨੇ, ਸ਼ਾਰਟ ਫਾਰਮ ਵੀਡੀਓ ਦੇ ਵਿੱਚ ਇੰਨੇ ਕੁ ਇੰਟਰੈਂਚਡ ਨੇ, ਇੰਨੀ ਕੁ ਜ਼ਿਆਦਾ ਇਨਫੋਰਮੇਸ਼ਨ ਬੰਬਾਰਡਮੈਂਟ ਹੋ ਰਹੀ ਹੈ ਕਿ ਉਹ ਖੜ ਕੇ ਉਹਨਾਂ ਕੋਲ ਸੋਚਿਆ ਵੀ ਨਹੀਂ ਜਾ ਰਿਹਾ। ਸੋ ਜਦੋਂ ਅਨਪ੍ਰੈਡਿਕਟੇਬਲ ਟਾਈਮਸ ਹੋਣ, ਮੈਨੂੰ ਲੱਗਦਾ ਕਿ ਉਦੋਂ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਕਿ ਤੁਸੀਂ ਇਕੱਲੇ ਨਹੀਂ ਬੈਠੇ ਹੋਏ, ਤੁਸੀਂ ਗਰੁੱਪਸ ਦੇ ਵਿੱਚ ਤੁਸੀਂ ਸਿਰ ਜੋੜ ਕੇ ਬਹਿੰਦੇ ਆ। ਹੋਰ ਤੁਸੀਂ ਕੁਝ ਵੀ ਨਹੀਂ ਸਿੱਖੋਗੇ ਤਾਂ ਘੱਟੋ ਘੱਟ ਤੁਹਾਨੂੰ ਇਹ ਜ਼ਰੂਰ ਪਤਾ ਲੱਗਣ ਲੱਗ ਪਊਗਾ ਕਿ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਕਿਹੜੀ ਇਨਫੋਰਮੇਸ਼ਨ ਫਿਲਟਰ ਆਊਟ ਕਰਨ ਦੀ ਲੋੜ ਆ, ਕਿਹੜੇ ਚੈਨਲਸ ਨੂੰ ਬਿਲਕੁਲ ਧਿਆਨ ਦੇਣ ਦੀ ਲੋੜ ਨਹੀਂ ਹੈਗੀ, ਕਿਹੜੀ ਚੀਜ਼ ਦੇ ਉੱਤੇ ਰਿਐਕਟ ਕਰਨ ਦੀ ਲੋੜ ਨਹੀਂ ਹੈਗੀ। ਸਿੱਖ ਕਮਿਊਨਿਟੀ ਦੇ ਵਿੱਚ ਇੱਕ ਸਭ ਤੋਂ ਵੱਡੀ ਪ੍ਰੋਬਲਮ ਇਹ ਆ, ਅਸੀਂ ਇਸ ਬਾਰੇ ਪਿੱਛੇ ਜੀ ਗੱਲ ਕੀਤੀ ਸੀ, ਜੇ ਪਿਛਲੇ ਦਹਾਕੇ ਜਾਂ 2 ਦਹਾਕੇ ਨੂੰ ਲਾ ਕੇ ਚੱਲੀਏ, ਸਿੱਖਾਂ ਨੂੰ ਜੇ ਕੋਈ ਰਿਐਲਿਟੀ ਵਿੱਚ ਸੋਚੀਏ ਇੱਕ ਬਹੁਤ ਵੱਡੀ ਪ੍ਰੋਬਲਮ ਆਈ ਆ ਜੀ ਜਿਹੜੀ ਕਿ ਬਾਹਰੋਂ ਆਈ ਹੋਵੇ ਤਾਂ ਮੈਨੂੰ ਲੱਗਦਾ ਕੋਈ ਵੀ ਨਹੀਂ ਆ ਹਨਾ। ਉਸ ਤੋਂ ਪਹਿਲਾਂ ਦੇ ਜਿਹੜੇ ਸਾਡੇ ਪੁਰਖੇ ਸੀਗੇ ਉਹਨਾਂ ਨੇ ਜਿਹੜੀਆਂ ਪ੍ਰੋਬਲਮਸ ਫੇਸ ਕੀਤੀਆਂ ਉਹ ਬਿਲਕੁਲ ਵੱਖਰੇ ਸਕੇਲ ਦੀਆਂ ਸਨ ਹਨਾ। ਉਹ ਪਰ ਜੇ ਅਸੀਂ ਪਿਛਲੇ 95 ਤੋਂ ਬਾਅਦ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਜਿਹੜੀਆਂ ਵੱਡੀਆਂ ਪ੍ਰੋਬਲਮਸ ਨੇ ਜਦੋਂ ਉਹ ਜਾਂ ਤਾਂ ਮੈਨੂਫੈਕਚਰ ਹੋ ਰਹੀਆਂ ਨੇ ਜਾਂ ਉਹਨਾਂ ਨੂੰ ਜਿੱਦਾਂ ਇੱਕ ਬਿੱਲੀ ਨੂੰ ਡਾਟ ਦੇ ਦੁਆਲੇ ਦੜਾਇਆ ਨਹੀਂ ਜਾਂਦਾ ਹੈਗਾ ਕਿ ਨਿਤ ਨਵੀਂ ਜਿਹੜੀ ਪ੍ਰੋਬਲਮ ਆ, ਨਿਤ ਨਵਾਂ ਮੁੱਦਾ, ਨਿਤ ਨਵਾਂ ਇਸ਼ੂ, ਉਹਦੇ ਉੱਤੇ એનર્ਜੀ ਫੋਕਸ ਹੋ ਰਹੀ ਹੈ। ਜਦ ਕਿ ਜਿੱਥੇ ਫੋਕਸ ਕਰਨ ਦੀ ਲੋੜ ਆ ਉਹ ਜਿਹੜੀ ਜਗ੍ਹਾ ਤੇ ਬੈਠੇ ਹੋਏ ਆ, ਤੁਹਾਡੇ ਅਲਾਈਐਂਸਿਸ ਕੀ ਨੇ, ਕੀ ਤੁਹਾਡੇ ਗੁਆਂਢੀ ਤੁਹਾਨੂੰ ਜਾਣਦੇ ਨੇ, ਤੁਸੀਂ ਕਿੱਦਾਂ ਦੇ ਲੋਕ ਹੋ, ਕੀ ਤੁਹਾਡੇ ਸਿਟੀਜ਼ ਤੁਹਾਨੂੰ ਜਾਣਦੀਆਂ ਨੇ, ਤੁਸੀਂ ਕਿੱਦਾਂ ਦੇ ਲੋਕ ਹੋ, ਕੀ ਤੁਹਾਡੇ ਉਹਨਾਂ ਦੇ ਨਾਲ ਅਲਾਈਐਂਸਿਸ ਬਣੇ ਨੇ, ਕੀ ਤੁਹਾਡੀਆਂ ਆਵਾਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਅਲਾਈਐਂਸਿਸ ਹੈਗੇ ਨੇ ਕਿ ਜਿਹੜੇ ਤੁਹਾਡੇ ਜਿਹੜੇ ਤੁਹਾਡੇ ਮੇਜਰ ਨਿਊਜ਼ ਨੈਟਵਰਕਸ ਨੇ ਉਹਨਾਂ ਦੇ ਵਿੱਚ ਤੁਹਾਡੇ ਕਨੈਕਸ਼ਨ ਨੇ, ਕੀ ਤੁਹਾਡੇ ਬੱਚੇ ਇਹੋ ਜਿਹੀਆਂ ਜੌਬਸ ਦੇ ਵੱਲ ਐਸਪਾਇਰ ਕਰ ਰਹੇ ਨੇ ਜਿਨ੍ਹਾਂ ਨੇ ਵਾਕਈ ਹੀ ਅਗਲੀਆਂ ਜਿਹੜੀਆਂ ਚੇਂਜਸ ਨੇ, ਭਾਵੇਂ ਉਹ AI ਦੇ ਨਾਲ ਰਿਲੇਟਡ ਨੇ, ਭਾਵੇਂ ਉਹ ਗਲੋਬਲ ਸਪਲਾਈ ਚੇਨਸ ਦੇ ਨਾਲ ਰਿਲੇਟਡ ਨੇ, ਜੀਓਪੋਲਿਟੀਕਲ ਸ਼ਿਫਟਸ ਦੇ ਨਾਲ ਰਿਲੇਟਡ ਨੇ, ਕੀ ਉਹ ਉਧਰ ਵੱਲ ਨੂੰ ਐਸਪਾਇਰ ਕਰ ਰਹੇ ਨੇ। ਮੈਂ ਇੱਕ ਲਾਸਟ ਪੁਆਇੰਟ ਇਹ ਕਹਿਣਾ ਚਾਹਾਂਗਾ, ਇਹ ਮੈਂ ਕੱਲ ਦੀ ਟਾਕ ਦੇ ਵਿੱਚ ਇਸ ਬਾਰੇ ਗੱਲ ਕਰ ਰਿਹਾ ਸੀਗਾ। ਉਹ ਕਹਿੰਦੇ ਨੇ ਕਿ ਜਦੋਂ ਕਿਸੇ ਲੋਕਾਂ ਕੋਲੇ ਐਸਪੀਰੇਸ਼ਨ ਨਹੀਂ ਹੁੰਦੀ, ਜਦੋਂ ਕਿਸੇ ਲੋਕਾਂ ਕੋਲੇ ਕੋਈ ਮਿੱਥੇ ਹੋਏ ਟੀਚੇ ਨਹੀਂ ਹੁੰਦੇ ਤੇ ਉਹ ਫਿਰ ਐਂਟਰਟੇਨਮੈਂਟ ਵੱਲ ਨੂੰ ਦੌੜਦੇ ਨੇ, ਉਹ ਐਂਟਰਟੇਨਮੈਂਟ ਵੱਲ ਨੂੰ ਦੌੜਦੇ ਨੇ। ਸੋ ਮੈਨੂੰ ਇਹ ਲੱਗਦਾ ਕਿ ਆਪਣੀ ਕਮਿਊਨਿਟੀ ਇਸ ਟਾਈਮ ਬਹੁਤ ਰੋਜ਼ ਸਵੇਰੇ ਉੱਠਦੀ ਹੈ ਤਾਂ ਉਸ ਤੋਂ ਬਾਅਦ ਉਹ ਵੇਖਦੀ ਹੈ ਕਿ ਅੱਜ ਫੇਸਬੁੱਕ ਦੇ ਉੱਤੇ ਕਿਹੜਾ ਮੁੱਦਾ ਭਖ ਰਿਹਾ, ਫਿਰ ਕਹਿੰਦੇ ਨੇ ਕਿ ਅੱਛਾ ਅਸੀਂ ਆਪਣਾ ਕੰਟਰੀਬਿਊਸ਼ਨ ਪਾ ਦਈਏ, ਤੇ ਫਿਰ ਸ਼ਾਮ ਨੂੰ ਕਰਕੇ ਤੇ ਫਿਰ ਕਹਿੰਦੇ ਨੇ ਵੀ ਜਦੋਂ 2-4 ਜਣੇ ਇਕੱਠੇ ਹੁੰਦੇ ਬਹੁਤ ਬੁਰਾ ਹਾਲ ਹੈ। ਸੋ ਮੈਨੂੰ ਲੱਗਦਾ ਇਸ ਨੂੰ ਚੇਂਜ ਕਰਨ ਦੀ ਲੋੜ ਹੈ। ਕੀ ਇਹ ਵੀ ਗੱਲ ਗੁਰਜਸਪਾਲ ਸਿੰਘ ਜੀ, ਮੈਂ ਇੱਕ ਛੋਟਾ ਜਿਹਾ ਸਵਾਲ ਹੀ ਸੀਗਾ, ਮੈਂ ਕਿਹਾ ਇੱਥੇ ਇਹ ਵੀ ਗੱਲ ਆਪਾਂ ਦੇਖ ਸਕਦੇ ਹਾਂ ਜਾਂ ਥੋੜਾ ਜਿਹਾ ਫਿਲਟਰ ਇਹਨੂੰ ਕਰ ਸਕਦੇ ਹਾਂ ਵੀ ਜਿਹੜੇ ਬੇਲੋੜੇ ਮੁੱਦੇ ਨੇ ਉੱਥੇ ਆਪਣੀ ਇਨਵੋਲਵਮੈਂਟ ਜ਼ਿਆਦਾ, ਉੱਥੇ ਸਰਗਰਮੀ ਜ਼ਿਆਦਾ, ਜਿੱਥੇ ਆਪਾਂ ਨੂੰ ਊਰਜਾ ਲਾਉਣ ਦੀ ਲੋੜ ਆ ਜਾਂ ਕੁਝ ਕਨਸਪੀਰੇਸੀਜ਼ ਨੂੰ ਉਹਨਾਂ ਦਾ ਖੰਡਨ ਕਰਨ ਦੀ ਲੋੜ ਆ, ਉਹਨਾਂ ਨੂੰ ਐਨਕਾਊਂਟਰ ਕਰਨ ਦੀ ਲੋੜ ਆ, ਕੁਝ ਥਿਊਰੀ ਨੂੰ, ਕੁਝ ਪ੍ਰੋਪੇਗੈਂਡਾ ਨੂੰ, ਉੱਥੇ ਆਪਾਂ ਗੈਰ ਹਾਜ਼ਰ ਆ। ਇਹ ਵੀ ਚੀਜ਼ ਹੈ, ਤੁਸੀਂ ਨੋਟ ਕਰਦੇ ਹੋ ਚੀਜ਼? ਰਵਿੰਦਰ ਸਿੰਘ, ਮੈਨੂੰ ਲੱਗਦਾ ਤੁਹਾਡੇ ਲਈ ਸਵਾਲ ਜੀ। ਮੇਰੇ ਲਈ ਓਕੇ ਨਹੀਂ, ਮੈਂ ਇਸ ਬਾਰੇ ਇਹ ਕਹਾਂਗਾ ਕਿ ਮੈਨੂੰ ਲੱਗਿਆ ਗੁਰਜਸਪਾਲ ਸਿੰਘ ਨੇ ਮੈਨੂੰ ਲੱਗਿਆ ਉਹਦੇ ਵਿੱਚ ਜੀ ਮੈਂ ਇਹ ਕਹਾਂਗਾ ਕਿ ਕਿਸੇ ਵੀ ਤਰੀਕੇ ਨੂੰ ਇਨਫੋਰਮੇਸ਼ਨ 2 ਤਰੀਕੇ ਨਾਲ, ਮਤਲਬ ਮੈਨੂੰ ਲੱਗਦਾ ਕਿ 2-3 ਚੀਜ਼ਾਂ ਇਨਫੋਰਮੇਸ਼ਨ ਬਾਰੇ ਸਮਝਣਾ ਬੜਾ ਜ਼ਰੂਰੀ ਹੈ। ਪਹਿਲੀ ਚੀਜ਼, ਜਿਹੜੀ ਇਨਫੋਰਮੇਸ਼ਨ ਤੁਹਾਡੇ ਕੋਲ ਚੱਲ ਕੇ ਆਈ ਉਹ ਨੌਲੇਜ ਨਹੀਂ ਹੈਗੀ, ਨੌਲੇਜ ਨੂੰ ਤੁਹਾਨੂੰ ਲੱਭਣ ਜਾਣਾ ਪੈਂਦਾ, ਠੀਕ ਹੈ ਜੀ। ਸੋ ਜਿਹੜੀ ਇਨਫੋਰਮੇਸ਼ਨ ਤੁਹਾਡੇ ਕੋਲ ਚੱਲ ਕੇ ਆ ਰਹੀ ਆ ਉਹਦੇ ਤੁਸੀਂ ਪ੍ਰੋਡਕਟ ਆ, ਠੀਕ ਹੈ ਜੀ, ਹਨਾ, ਪਹਿਲੀ ਗੱਲ। ਦੂਸਰੀ ਚੀਜ਼ ਇਹ ਆ, ਜੇ ਤੁਸੀਂ ਪਿਛਲੀ ਹਰੇਕ ਸੈਂਚੁਰੀ ਦੇ ਵਿੱਚ ਕੁਛ ਨਾ ਕੁਛ ਟ੍ਰੇਡ ਹੁੰਦਾ, ਜੇ ਅਸੀਂ ਬਿਲਕੁਲ ਹਿਊਮਨ ਸਿਵਲਾਈਜੇਸ਼ਨ ਦੇ ਸ਼ੁਰੂ ਚੱਲ ਜਾਈਏ ਤਾਂ ਉੱਥੇ ਸਭ ਤੋਂ ਪਹਿਲਾਂ ਟੂਲ ਟ੍ਰੇਡ ਹੁੰਦੇ ਸੀਗੇ, ਫਿਰ ਜਿਹੜੇ ਖਣਿਜ ਸੀਗੇ ਜਾਂ ਪ੍ਰੋਡਿਊਸ ਸੀਗੀ ਉਹ ਟ੍ਰੇਡ ਹੋਣ ਲੱਗ ਪਈ। ਇਸ ਜਨਰੇਸ਼ਨ ਦੀ, ਇਸ ਸਮੇਂ ਦੀ ਜਿਹੜੀ ਟ੍ਰੇਡਿੰਗ ਆ ਉਹ ਅਟੈਂਸ਼ਨ ਆ। ਸੋ ਤੁਸੀਂ ਅਟੈਂਸ਼ਨ ਕਿੱਥੇ ਲਾਉਣੀ ਹੈ, ਇਹ ਬੜੀ ਇੰਪੋਰਟੈਂਟ ਚੀਜ਼ ਹੈ, ਠੀਕ ਹੈ ਜੀ, ਬਿਕੋਜ਼ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਡਿਫਾਈਨ ਕਰ ਰਹੀ, ਉਹ ਤੁਹਾਡੀ ਡੈਮੋਕ੍ਰੇਸੀ ਦਾ ਸਟਰਕਚਰ, ਉਹ ਤੁਹਾਡੇ ਬਿਜ਼ਨੈਸਿਸ, ਉਹ ਤੁਹਾਡੇ ਪਲੈਨਿੰਗ, ਸਾਰਾ ਕੁਝ ਉਹ ਡਿਫਾਈਨ ਕਰ ਰਹੀ। ਸੋ ਪਹਿਲੀ ਗੱਲ। ਦੂਸਰੀ ਗੱਲ ਇਹ ਆ, ਇਨਫੋਰਮੇਸ਼ਨ ਹਾਈਡ ਕਰਨ ਦੇ 2 ਤਰੀਕੇ ਹੁੰਦੇ ਆ। ਇਨਫੋਰਮੇਸ਼ਨ ਹਾਈਡ ਕਰਨ ਦਾ ਇੱਕ ਤਰੀਕਾ ਹੁੰਦਾ ਕਿ ਇਨਫੋਰਮੇਸ਼ਨ ਦੱਸੀ ਨਾ ਜਾਵੇ। ਇੰਟਰਨੈਟ ਦੇ ਸਮੇਂ ਦੇ ਵਿੱਚ ਉਹ ਪੋਸੀਬਲ ਨਹੀਂ ਹੈਗਾ।
ਸੋ ਉਸ ਤੋਂ ਉਲਟਾ ਤਰੀਕਾ ਕੀ ਹੁੰਦਾ ਕਿ ਇਨਫੋਰਮੇਸ਼ਨ ਬੰਬਾਰਡਮੈਂਟ ਕਰ ਦਿੱਤੀ ਜਾਵੇ ਵੀ ਤੁਹਾਡੇ ਉੱਤੇ ਇੰਨੀ ਇਨਫੋਰਮੇਸ਼ਨ ਸੁੱਟੀ ਗਈ, ਤੁਹਾਡੇ ਦਿਮਾਗ ਪ੍ਰੋਸੈਸ ਹੀ ਨਹੀਂ ਕਰ ਪਾ ਰਿਹਾ ਕਿ ਭਾਈ ਇਨਫੋਰਮੇਸ਼ਨ ਕਿਹੜੀ ਇੰਪੋਰਟੈਂਟ ਹੈ ਕਿਹੜੀ ਨਹੀਂ ਇੰਪੋਰਟੈਂਟ। ਤੀਸਰੀ ਚੀਜ਼ ਮੈਂ ਇਹ ਕਹਾਂਗਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀ ਕਨਸਪੀਰੇਸੀ ਆ ਉਹਨੂੰ ਤੁਸੀਂ ਇਹ ਮੈਨੂੰ ਲੱਗਦਾ ਕਿ ਆਪਾਂ ਪਹਿਲਾਂ ਵੀ ਜਿਹੜੇ ਸਿਆਣੇ ਨੇ ਉਹਨਾਂ ਕੋਲ ਸੁਣਿਆ ਹੋਇਆ ਕਿ ਜਦੋਂ ਤੁਸੀਂ ਕਿਸੇ ਨੈਗੇਟਿਵ ਗੱਲ ਨੂੰ ਛੇਤੇ ਤੁਸੀਂ ਉਹਦਾ ਖੰਡਨ ਵੀ ਕਰਦੇ ਆ ਤਾਂ ਵੀ ਤੁਸੀਂ ਉਹਦੇ ਨਾਲ ਇੰਗੇਜ ਕਰ ਰਹੇ ਆ, ਤਾਂ ਵੀ ਤੁਸੀਂ ਉਹਨੂੰ ਹਵਾ ਦੇ ਰਹੇ ਆ। ਠੀਕ ਹੈ। ਸੋ ਮੈਨੂੰ ਇਹ ਲੱਗਦਾ ਕਿ ਸਿੱਖਾਂ ਨੂੰ, ਹਰੇਕ ਹੀ ਸੁਹਿਰਦ ਲੋਕਾਂ ਨੂੰ, ਮੈਂ ਇਕੱਲੇ ਸਿੱਖਾਂ ਦੀ ਗੱਲ ਨਹੀਂ ਕਰਾਂ, ਹਰੇਕ ਸੁਹਿਰਦ ਲੋਕਾਂ ਨੂੰ ਉਹਨਾਂ ਨੂੰ ਜ਼ਰੂਰਤ ਇਹ ਹੈ, ਪਹਿਲੀ ਗੱਲ ਇਹ ਮੈਂ ਸਦਾ ਕਹਾਂਗਾ ਜਿਹੜੀ ਇਨਫੋਰਮੇਸ਼ਨ ਇੰਡੀਵਿਜੂਅਲਸ ਤੋਂ ਬਿਨਾਂ ਆ ਰਹੀ ਹੈ ਉਹ ਮੈਨੂਫੈਕਚਰਡ ਹੈ। ਜੇ ਤੁਸੀਂ ਇੰਡੀਵਿਜੂਅਲ ਆਇਡੈਂਟੀਫਾਈ ਨਹੀਂ ਕਰ ਪਾ ਰਹੇ ਇਨਫੋਰਮੇਸ਼ਨ ਕਿੱਥੋਂ ਆ ਰਹੀ ਹੈ, ਠੀਕ ਹੈ, ਤਾਂ ਸੋ ਮੈਨੂੰ ਲੱਗਦਾ ਕਿ ਇਹ ਜਿਹੜੀ ਇਹ ਫਿਲਟਰਿੰਗ ਮੈਕੈਨਿਜ਼ਮ ਆ, ਉਹ ਫਿਲਟਰਿੰਗ ਮੈਕੈਨਿਜ਼ਮ ਹਰੇਕ ਇੰਡੀਵਿਜੂਅਲ ਨੂੰ ਬੈਟਰ ਕਰਨ ਦੀ ਲੋੜ ਆ ਕਿ ਉਹ ਇਸੇ ਤਰ੍ਹਾਂ ਹੀ ਬੈਟਰ ਹੋਊਗਾ ਕਿ ਤੁਸੀਂ ਇਨਫੋਰਮੇਸ਼ਨ ਸੁਣ ਕੇ ਦੇਖੋ ਰਹੇ ਹੋ, ਠੀਕ ਹੈ, ਉਹਨੂੰ ਤੁਸੀਂ ਕਿੰਨੀ ਕੁ ਤਰ੍ਹਾਂ ਜਾਣਦੇ ਹੋ, ਉਹਦੇ ਨਾਲ ਤੁਹਾਡੀ ਸਾਂਝ ਕਿੰਨੀ ਕੁ ਆ। ਐਂਡ ਸਾਂਝ ਕੱਲੀ ਮੈਨੂੰ ਲੱਗਦਾ ਸ਼ੀਸ਼ੇ ਦੇ ਦੁਆਲੇ ਥੋੜੀ ਸਾਂਝ ਹੋ ਸਕਦੀ ਹੈ, ਪਰ ਸ਼ੀਸ਼ੇ ਤੋਂ ਅਗਾਂਹ ਜਿਹੜੀ ਸਾਂਝ ਆ ਹੈਨਾ ਉਹ ਤੁਹਾਡੀ ਓਵਰ ਉਹ ਪੁਰਾਣੇ ਅਕਾਲੀਆਂ ਦੇ ਵਿੱਚ ਕਹਿੰਦੇ ਆ ਕਿ ਅਕਾਲੀਆਂ ਨੂੰ ਫਰਲਾ ਮਿਲਦਾ ਸੀਗਾ ਜਿਹਨੂੰ ਡਿਕਲੇਅਰ ਕਰਦੇ ਸੀਗੇ ਕਿ ਹਨਾ ਇਹ ਬਿਲਕੁਲ ਇਹ ਅਕਾਲੀ ਹੋ ਗਿਆ, ਕਹਿੰਦੇ 12 ਸਾਲ ਦਾ ਸਮਾਂ ਲੱਗਦਾ। ਸੋ ਯੂ ਓਬਜ਼ਰਵ, ਤੁਸੀਂ ਕਿਸੇ ਇੰਡੀਵਿਜੂਅਲ ਨੂੰ 12 ਸਾਲ ਤੱਕ ਓਬਜ਼ਰਵ ਕਰਨ ਡੈਂਗੇ ਇਹਦਾ ਕੀ ਕਰੈਕਟਰ, ਉਸ ਤੋਂ ਬਾਅਦ ਉਹਦੀ ਗੱਲ ਜਿਹੜੀ ਆ ਉਹਦੀ ਵੇਟੇਜ ਹੋ ਰਹੀ ਹੈ। ਸੋ ਮੈਨੂੰ ਲੱਗਦਾ ਕਿ ਇਹ ਜਿਹੜਾ ਫਿਲਟਰਿੰਗ ਮੈਕੈਨਿਜ਼ਮ ਆ ਉਹ ਇਸ ਹਿਸਾਬ ਦੇ ਨਾਲ ਮੈਂ ਰਿਕਮੈਂਡ ਕਰਾਂਗਾ। ਗੁਰਜਸਪਾਲ ਸਿੰਘ, ਯੂ ਵਾਂਟ ਟੂ ਐਡ ਇਹਦੇ ਵਿੱਚ ਕੁਝ? ਤੁਸੀਂ ਆਲਮੋਸਟ ਸਾਰਾ ਕੁਝ ਹੀ ਕਵਰ ਕਰਤਾ ਹੈ ਨਾ। ਮਤਲਬ ਜਿਹੜੇ ਬੇਲੋੜੇ ਮੁੱਦੇ ਆ ਉਹ ਮਤਲਬ ਬੜੀ, ਦੇਖੋ ਅਰਵਿੰਦਰ ਸਿੰਘ ਨੇ ਬੜੀ ਸੋਹਣੀ ਗੱਲ ਕਹੀ ਵੀ ਜਿਹੜੀ ਚੀਜ਼ ਨੂੰ ਤੁਸੀਂ, ਜਿਹੜੀ ਜਾਣਕਾਰੀ ਤੁਸੀਂ ਲੱਭਣ ਨਹੀਂ ਗਏ, ਜਿਹੜੀ ਤੁਹਾਡੇ ਕੋਲ ਆਪਣੇ ਆਪ ਆ ਗਈ ਹਨਾ, ਉਹ ਬਹੁਤ ਉਹਨੂੰ ਕੇਅਰਫੁਲੀ ਆਬਜ਼ਰਵ ਕਰਨ ਦੀ ਲੋੜ ਹੈ। ਤੇ ਸਾਡੇ ਨਾਲ ਸਾਰਿਆਂ ਨਾਲ ਇਹ ਹੋ ਰਿਹਾ, ਚਾਹੇ ਰੀਲ ਹੈ ਚਾਹੇ ਖਬਰ ਹੈ, ਠੀਕ ਹੈ ਨਾ। ਤੁਸੀਂ ਏਦਾਂ ਸਕਰੋਲ ਕੀਤਾ, ਅਗਲੀ ਆ ਗਈ, ਤੁਸੀਂ ਉਹਨੂੰ ਲੱਭਣ ਤੱਕ ਉਹਨਾਂ ਨੇ ਦੇਖ ਲਿਆ ਵੀ ਮੈਂ ਇਹਦੇ ਦਿਮਾਗ ਨੂੰ ਕਿਵੇਂ ਕੰਟਰੋਲ ਕਰਨਾ, ਉਹਦੇ ਹੀ ਸਾਰੇ ਰੌਲੇ ਆ। ਹੁਣ ਉਹ ਜਿਹੜੀ ਉਹ ਇਨਫੋਰਮੇਸ਼ਨ ਤੁਹਾਡੇ ਕੋਲੇ ਆ ਰਹੀ ਹੈ, ਜਾਂ ਉਹਨੂੰ ਸਰਕਾਰ ਕੰਟਰੋਲ ਕਰ ਰਹੀ ਹੈ ਜਾਂ ਕੰਪਨੀ ਕੰਟਰੋਲ ਕਰ ਰਹੀ ਹੈ, ਦੋ ਹੀ ਐਂਟੀਟੀਜ਼ ਉਹਨੂੰ ਕੰਟਰੋਲ ਕਰ ਰਹੀਆਂ ਨੇ। ਤੇ ਤੁਹਾਡੀ ਤਾਂ ਉਹਦੇ ਚ ਕੋਈ ਮਿਹਨਤ, ਮਤਲਬ ਬੰਦੇ ਨੂੰ ਤੇ ਤੁਸੀਂ ਦੇਖੋ ਵੀ ਹੈਰਾਨੀ ਦੀ ਗੱਲ ਹੈ ਵੀ ਪ੍ਰਵੀਨ ਸ਼ਰਮਾ ਜੀ, ਹਰ ਇੱਕ ਬੰਦੇ ਨੂੰ ਲੱਗਦਾ ਵੀ ਹੁਣ ਮੇਰੇ ਕੋਲੇ ਜਾਣਕਾਰੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੋ ਗਈ, ਠੀਕ ਹੈ ਨਾ, ਵੀ ਮੈਂ ਤਾਂ ਬੜਾ ਸਿਆਣਾ ਹੋ ਗਿਆ। ਪਰ ਉਹਦੇ ਚ ਗੱਲ ਕੀ ਹੈ ਵੀ ਉਹ ਤੇਰੇ ਕੰਮ ਦੀ ਹੈ ਜਾਣਕਾਰੀ, ਭਰਮ ਭੁਲੇਖਾ ਜ਼ਿਆਦਾ ਹੈ, ਠੀਕ ਹੈ ਨਾ। ਫਿਰ ਅਸੀਂ ਉਹਦੇ ਨਾਲ ਉਹ ਗੱਲ ਕੀ ਹੈ ਵੀ ਉਹ ਜਿਹੜੀ ਤੁਸੀਂ ਗੱਲ ਕਹੀ ਬਿਲਕੁਲ ਸਹੀ, ਵੀ ਬੇਲੋੜੀਆਂ ਗੱਲਾਂ ਦੇ ਉੱਤੇ ਇੰਨਾ ਜ਼ਿਆਦਾ ਸਮਾਂ ਖਰਾਬ ਕਰ ਰਹੇ ਆ, ਆਪਣੀ ਸਿਹਤ ਵੀ ਖਰਾਬ ਕਰ ਲਈ, ਆਪਣਾ ਖਾਣਾ ਵੀ ਖਰਾਬ ਕਰ ਲਿਆ, ਸੋਸਾਇਟੀ ਨੂੰ ਵੀ ਕੁਝ ਨਹੀਂ ਦੇ ਪਾ ਰਹੇ ਕਿਉਂਕਿ ਸਾਰੀ એનર્ਜੀ ਤਾਂ ਉਧਰ ਲੱਗੀ ਜਾ ਰਹੀ ਹੈ। ਪਰਵਿੰਦਰ ਭਾਜੀ, ਤੁਸੀਂ ਵੀ ਇਹ ਗੱਲ ਸੁਣੀ ਹੋਊਗੀ, ਜਿੰਨੀਆਂ ਹੁਣ ਜਿਵੇਂ ਤੁਸੀਂ ਸਿੱਖ ਕੋਲੀਸ਼ਨ ਨਾਲ ਕੰਮ ਕੀਤਾ, ਤੁਸੀਂ WSO ਨਾਲ, ਚਲੋ ਤੁਹਾਡਾ ਵਾਹ ਵਾਸਤਾ ਹੈਗਾ ਵੀ ਮਾੜਾ ਮੋਟਾ ਹਨਾ, ਜਿੰਨੀਆਂ ਜਿਹੜੀਆਂ ਐਡਵੋਕੇਸੀ ਗਰੁੱਪ ਹੈਗੇ ਆ ਹਨਾ, ਉਹਨਾਂ ਨਾਲ ਤੁਸੀਂ ਗੱਲ ਕਰੋ। ਜਦੋਂ ਤੋਂ ਸੋਸ਼ਲ ਮੀਡੀਆ ਆਇਆ, ਲੋਕਾਂ ਨੂੰ ਇਹ ਲੱਗਦਾ ਵੀ ਸਾਡੀ ਜਿਹੜੀ ਐਡਵੋਕੇਸੀ ਉਹ ਵੱਧ ਗਈ ਹੈ, ਪਰ ਜਿਹੜੇ ਬੰਦੇ ਗਰਾਊਂਡ ਤੇ ਕੰਮ ਕਰਨ ਵਾਲੇ ਆ, ਤੁਸੀਂ ਕਿਸੇ ਵੀ ਬੰਦੇ ਨੂੰ, ਜਿਹੜੇ ਪੁਰਾਣੇ ਬੰਦੇ ਆ, ਉਹ ਕਹਿੰਦੇ ਵੀ ਬਿਲਕੁਲ ਹੀ ਘਟ ਗਈ ਹੈ। ਹਰ ਬੰਦੇ ਨੂੰ ਲੱਗਦਾ ਵੀ ਮੈਂ ਬੈੱਡ 'ਚ ਬੈਠ ਕੇ ਆਹ ਲਾਈਕ ਕਰਤਾ ਜਾਂ ਮੈਂ ਦੇਖ ਲਿਆ, ਮੇਰਾ ਕੰਮ ਡਨ ਹੈ, ਜੌਬ ਪਾਉਣ ਵਾਲਾ। ਹਾਂਜੀ, ਤੇ ਜਿਹੜੇ ਬੰਦੇ ਕੰਮ ਕਰ ਰਹੇ ਉਹਨਾਂ ਨੂੰ ਤੰਗ ਕਰ ਰਹੇ ਆ, ਉਹਨਾਂ ਨੂੰ ਤੰਗ ਕਰ ਰਹੇ। ਹਾਂਜੀ, ਮੈਨੂੰ ਲੱਗਦਾ ਜਿਹੜਾ ਫਾਰਮੇਸ਼ਨ ਆਫ, ਕਿਉਂਕਿ ਲੋਕੀ ਇਦਾਂ ਫਿਲਟਰਿੰਗ ਮੈਕੈਨਿਜ਼ਮ ਨਹੀਂ ਲਾ ਰਹੇ ਹੈਗੇ, ਉਹਦੇ ਕਰਕੇ ਫਾਰਮੇਸ਼ਨ ਤੁਸੀਂ ਕਈ ਚੀਜ਼ਾਂ ਦੀ ਵੇਖੋ। ਮੈਂ ਤੁਹਾਨੂੰ ਇੱਕ ਬੜੀ ਸਿੰਪਲ ਐਗਜ਼ਾਮਪਲ ਦਵਾਂਗਾ। ਅਸੀਂ 2-4 ਹਫ਼ਤੇ 5 ਹਫ਼ਤਿਆਂ ਦੇ ਵਿੱਚ ਇਸ ਗੱਲ ਦਾ ਕਿਸੇ ਨਾ ਕਿਸੇ ਆਪਣੇ, ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਨੂੰ ਕਿਹੜੇ ਚੀਜ਼ ਦੀ ਫਿਕਰ ਕਰਨੀ ਚਾਹੀਦੀ ਹੈ, ਇਸ ਗੱਲ ਦਾ ਰੌਲਾ ਪੈ ਜਾਂਦਾ ਜੀ ਕਿ ਇਸ ਜਗ੍ਹਾ ਦੇ ਉੱਤੇ ਪੱਗ ਦੀ ਬੇਹੁਰਮਤੀ ਹੋਈ ਹੈ ਨਾ, ਇਸ ਗੱਲ ਦਾ ਆਮ ਰੌਲਾ ਪੈ ਜਾਂਦਾ ਵੀ ਇੱਥੇ ਇਹ ਹੋਇਆ, ਇੱਥੇ ਪੱਗ ਰੁਕੀ ਗਈ, ਇੱਥੇ ਐਵੇਂ ਹੋਇਆ। ਉਹ ਗੱਲ ਆਪਣੇ ਆਪ ਦੇ ਵਿੱਚ ਉਹ ਜਿੱਥੇ ਦੇ ਲੋਕ ਹੈਗੇ ਨੇ ਉਸ ਜਗ੍ਹਾ ਦੇ ਉੱਤੇ ਉਹਦਾ ਵਿਰੋਧ ਕਰਨਾ ਇੰਪੋਰਟੈਂਟ ਆ, ਪਰ ਪੱਗ ਸਿਰ ਤੇ ਕਿੰਨਾ ਦੇ? ਮੈਂ ਕੁਐਸਚਨ ਇਹ ਪੁੱਛਦਾ ਕਿ ਆਪਣੇ ਕਿੰਨੇ ਜਿਹੜੀ ਚੀਜ਼ ਦੇ ਦੁਆਲੇ ਧਿਆਨ ਦੇਣ ਦੀ ਲੋੜ ਆ ਉਹ ਇਹ ਆ ਕਿ ਆਪਣੇ ਕਿੰਨੇ ਕੁ ਬੱਚੇ ਜਿਹੜੇ ਨੇ ਉਹ ਨਾਈਆਂ ਦੀ ਦੁਕਾਨ ਤੇ ਜਾ ਕੇ ਤੇ ਕੇਸ ਜਿਹੜੇ ਨੇ ਉਹ ਗਰਾਊਂਡ ਤੇ ਸਟਵਾ ਰਹੇ ਨੇ। ਹੁਣ ਜਿਹੜਾ ਬੰਦਾ ਕੇਸ ਆਪਦੇ ਗਰਾਊਂਡ ਤੇ ਸਟਵਾ ਰਿਹਾ ਤੇ ਉਹਨੂੰ ਉਹ ਬੇਇੱਜ਼ਤੀ ਨਹੀਂ ਲੱਗ ਰਹੀ, ਤੇ ਉਹਨੂੰ ਪੱਗ ਦੇ ਵੇਲੇ ਉਹ ਸਭ ਤੋਂ ਉੱਚੀ ਆਵਾਜ਼ ਦੇ ਉੱਤੇ ਉਹ ਜੇ ਕਹਿ ਰਿਹਾ ਕਿ ਇਦਾਂ ਹੋ ਰਿਹਾ। ਸੋ ਮੈਨੂੰ ਲੱਗਦਾ ਉਹ ਜਿਹੜੀ ਉਹ ਡਾਇਕੋਟਮੀ ਆ ਹੈ ਨਾ, ਫਿਰ ਕਿਸੇ ਵੀ ਚੀਜ਼ ਦੇ ਬਾਰੇ ਉਹ ਕਹਿੰਦੇ ਵੀ we need to be able to talk
about something we have to live that and to be able to talk. So I think ਇਹ ਦੂਸਰੀ ਚੀਜ਼ ਜਿਵੇਂ ਹੁਣ ਆਪਣੇ ਹੌਲੀ ਹੌਲੀ ਸ਼ੇਪਿੰਗ ਹੋਈ ਹੈ ਇਸ ਚੀਜ਼ ਦੀ, ਜਿਹੜੀ ਤੁਸੀਂ ਇਹ ਸ਼ਾਇਦ ਦੇਖਿਆ ਹੋਏ ਨਾ ਦੇਖਿਆ ਹੋਏ, ਪਰ ਹੁਣ ਜਿਹੜੀ ਭੰਗ ਦੀ ਵਰਤੋਂ ਆ ਤੇ ਜਿਹੜੀ ਅਫੀਮ ਦੀ ਵਰਤੋਂ ਆ ਉਹਨੂੰ ਨਾਰਮਲਾਈਜ਼ ਕੀਤਾ ਜਾ ਰਿਹਾ ਪੰਜਾਬੀ ਕਮਿਊਨਿਟੀ ਦੇ ਵਿੱਚ। ਉਹਦੇ ਬਾਰੇ ਹੁਣ ਬੜਾ ਓਪਨਲੀ ਜਿਹੜਾ ਆ ਉਹ ਜਿਹੜਾ ਕੋਈ ਖੁੱਲ ਕੇ ਆ ਰਿਹਾ, ਮਤਲਬ ਰੈਦਰ ਦੈਨ ਤੁਸੀਂ ਆਪਣੇ ਇਸ ਤੋਂ 10-15 ਸਾਲ ਪਹਿਲਾਂ ਦੀ ਜੇ ਤੁਸੀਂ ਵੇਖੋ ਤੇ ਪਿੰਡਾਂ ਦੇ ਵਿੱਚ ਜਿਹੜਾ ਵੀ ਕੋਈ ਉਹਨੂੰ ਅਮਲੀ ਕਿਹਾ ਜਾਂਦਾ ਸੀ, ਇੱਕ ਨਾਰਮਲ ਕਨਵਰਸੇਸ਼ਨ ਸੀ, ਉਹਦੀ ਕੋਈ ਸੋਸ਼ਲ ਜਿਹੜੀ ਸੀ ਉਹ ਕੋਈ ਵਧੀਆ ਨਹੀਂ ਸੀ। ਹਾਂਜੀ, ਤੇ ਕੁਝ ਜਿਹੜਾ ਨੈਗੇਟਿਵ ਜਿਹੜਾ ਕੋਨੋਟੇਸ਼ਨ ਸੀਗਾ ਉਹਨੂੰ ਪੋਜ਼ਿਟਿਵ ਫਰੇਮ ਦੇ ਵਿੱਚ ਹੌਲੀ ਹੌਲੀ ਹੁੰਦਾ ਜਾ ਰਿਹਾ ਵੀ ਨਹੀਂ ਆਹ ਮਾੜਾ, ਇਸ ਤੋਂ ਬੈਟਰ ਇਹ ਆ। ਬਟ ਰਿਐਲਿਟੀ ਦੇ ਵਿੱਚ ਜੇ ਤੁਸੀਂ ਕਹੋ ਕਿ ਇਨਫੋਰਮਡ ਕਨਵਰਸੇਸ਼ਨ, ਮੈਂ ਲਾਸਟ ਪੀਸ ਇਹ ਕਹਾਂਗਾ, ਜਿਹੜੀ ਸੋਸ਼ਲ ਮੀਡੀਆ ਨੇ ਇੱਕ ਇਹ ਚੀਜ਼ ਜ਼ਰੂਰ ਕੀਤੀ ਆ ਕਿ ਐਵਰੀਬਡੀ ਹੈਜ਼ ਅ ਮਾਈਕ। ਠੀਕ ਹੈ ਜੀ, ਜਿਵੇਂ ਅਸੀਂ ਕੱਲ ਇਸ ਦੇ ਬਾਰੇ ਬੈਠੇ ਗੱਲ ਕਰਦੇ ਸੀਗੇ ਕਿ ਸਾਡੇ ਪੁਰਖੇ ਜਾਂ ਅਸੀਂ ਪਿੰਡਾਂ ਦੇ ਵਿੱਚ ਵੀ ਅਸੀਂ ਕਿਹੜੇ ਬੰਦੇ ਦੀ ਗੱਲ ਸੁਣਦੇ ਸੀ, ਅਸੀਂ ਜਿਹਨੂੰ ਕਹਿੰਦੇ ਸੀ ਵੀ ਜਿਹੜਾ ਸਿਆਣਾ ਆ, ਜਿਹੜਾ ਸਿਆਣਾ ਹਨਾ। ਪਰ ਜਦ ਕਿ ਜਿੱਦਾਂ ਹੁਣ ਜਦੋਂ ਦੀ ਅਸੀਂ ਪਰਫਾਰਮੇਟਿਵ ਪੋਲਿਟਿਕਸ ਦੇ ਵੱਲ ਗਏ ਆ ਵੀ ਜਿਹੜਾ ਸਭ ਤੋਂ ਵੱਧ ਇਮੋਸ਼ਨ ਕ੍ਰੀਏਟ ਕਰਦਾ, ਪੰਜਾਬ ਦੇ ਵਿੱਚ ਵੀ ਤੁਸੀਂ ਵੇਖੋ ਹਨਾ, ਅਸੀਂ ਇਲੈਕਟ ਉਹ ਬੰਦੇ ਕਰਦੇ ਜਿਹੜਾ ਸਭ ਤੋਂ ਵੱਧ ਇਮੋਸ਼ਨ ਕ੍ਰੀਏਟ ਕਰ ਸਕਦਾ ਹੋਵੇ। ਸੋ ਅਸੀਂ ਇਹ ਵੇਖਿਆ ਕਿ ਹੁਣ ਇਨਫਲੂਐਂਸਰ ਵੀ ਸਾਡੇ ਕੋਲ ਨੇ ਜਿਹੜਾ ਸਭ ਤੋਂ ਵੱਧ ਇਮੋਸ਼ਨ ਕ੍ਰੀਏਟ ਕਰ ਰਿਹਾ। ਤੇ ਫਿਰ ਜੇ ਮੈਨੂੰ ਲੱਗਦਾ ਕਿ ਜੇ ਇਮੋਸ਼ਨਲ ਸਵਿੰਗਸ ਦੇ ਵਿੱਚ ਕੁਛ ਨਾ, ਗੁਰੂ ਸਾਹਿਬ ਨੇ ਤਾਂ ਇਹ ਕਿਹਾ ਵੀ ਭਾਈ ਸਹਿਜ ਦੇ ਵਿੱਚ ਆਓ ਹਨਾ, ਗੁਰਬਾਣੀ ਤੁਹਾਨੂੰ ਸਹਿਜ ਦੀ ਰਸਤਾ ਲੈ ਕੇ ਜਾਂਦੀ। ਸੋ ਮੈਨੂੰ ਲੱਗਦਾ ਕਿ ਸਿੱਖਾਂ ਦੇ ਕਰਨ ਵਾਲਾ ਤੁਸੀਂ ਜਿਹੜਾ ਆਈਲ ਕਮ ਬੈਕ ਟੂ ਦ ਬਿਗਰ ਕੁਐਸਚਨ, ਸਿੱਖਾਂ ਦੇ ਕਰਨ ਵਾਲਾ ਕਿਹੜਾ ਕੰਮ ਆ? ਮੈਨੂੰ ਲੱਗਦਾ ਪਹਿਲਾ ਕੰਮ ਤਾਂ ਇਹ ਆ ਵੀ ਉਹ ਸੰਗਤ ਦੇ ਵਿੱਚ ਬਹਿਣ, ਸੰਗਤ ਦੇ ਵਿੱਚ ਸੋਝੀ ਆਏ, ਗੁਰੂ ਸਾਹਿਬ ਅੱਗੇ ਅਰਦਾਸ ਕਰਨ ਸੋਝੀ ਦੀ, ਆਪਣਾ ਨੇਮ ਲੈ ਕੇ ਆਉਣ, ਨੇਮ ਦੇ ਨਾਲ ਇਹ ਜਿਹੜੀਆਂ ਵੀ ਵਾਇਸਿਸ ਆ ਹੌਲੀ ਛੁੱਟਣ, ਤੇ ਉਹਦੇ ਨਾਲ ਸਾਨੂੰ ਸੋਝੀ ਹੈ ਕਿ ਪਹਿਲਾਂ ਮਾਈਕਰੋ ਲੈਵਲ ਤੇ ਹੈ ਕਿ ਅਸੀਂ ਕੀ ਕਰ ਰਹੇ ਹਾਂ, ਫਿਰ ਹੌਲੀ ਆਏ ਸੋਸਾਇਟੀ ਲੈਵਲ ਤੇ ਦਿਖਿਆ ਵੀ ਸੋਸਾਇਟੀ ਲੈਵਲ ਤੇ ਕੀ ਹੋ ਰਿਹਾ, ਤੇ ਇਹ ਦਿਖੇ ਕਿ ਭਾਈ ਫਿਰ ਮੈਕਰੋ ਲੈਵਲ ਤੇ ਕੀ ਹੋ ਰਿਹਾ, ਤੇ ਅਸੀਂ ਦੁਨੀਆ ਨੂੰ ਸੁਧਾਰਨ ਨਾ ਚੱਲੀਏ, ਅਸੀਂ ਆਪਣੇ ਆਲੇ ਦੁਆਲੇ ਜੇ 2-4 ਬੰਦੇ ਵਿੱਚ ਵੀ ਇੰਪੈਕਟ ਪਾ ਲੈਂਦੇ ਆ ਤੇ ਆਈ ਥਿੰਕ ਵੀ ਆਰ ਚੇਂਜਿੰਗ ਦ ਵਰਲਡ ਕੋਲੈਕਟਿਵਲੀ, ਵੀ ਵਿਲ ਡੂ ਰੀਲੀ ਵੈਲ। ਜੀ ਬਿਲਕੁਲ। ਸੋ ਮੈਨੂੰ ਲੱਗਦਾ ਕਿ ਇਹ ਜਿਹੜੀ ਫਿਲਟਰੇਸ਼ਨ ਹੈ ਸਭ ਤੋਂ ਅਹਿਮ ਹੈ, ਇਹਦੇ ਲਈ ਇਹ ਜ਼ਰੂਰੀ ਹੈ ਉਸ ਤੋਂ ਪਹਿਲਾਂ, ਕਿਉਂਕਿ 84 ਦੇ ਵਿੱਚ ਫਸਣ ਦਾ ਹੀ ਕਾਰਨ ਹੀ ਸਭ ਤੋਂ ਵੱਡਾ ਇਹ ਹੈ ਅਸਲ ਦੇ ਵਿੱਚ। ਐਡਵੋਕੇਸੀ ਜਿਹੜੇ ਲੋਕ ਕਰ ਰਹੇ ਨੇ ਉਹ ਤਾਂ ਸੋ ਕਹਿ ਰਹੇ ਨੇ ਸਾਡੇ ਨਾਲ ਕੋਈ ਨਹੀਂ ਗਾ, ਤੇ ਆਪਾਂ ਬੈਠੇ ਹੀ ਮਤਲਬ ਇਹ ਫੀਲ ਲੈਂਦਾ ਹਰੇਕ ਬੰਦਾ, ਗੁਰਜਸਪਾਲ ਸਿੰਘ ਵਾਲੀ ਗੱਲ ਸਹੀ ਹੈ ਵੀ ਸ਼ਾਇਦ ਮੇਰੇ ਨਾਲ ਐਡਵੋਕੇਸੀ ਚੱਲ ਰਹੀ ਹੈ, ਜਦ ਕਿ ਦੁਨੀਆ ਪੱਧਰ ਤੇ ਕਿੰਨਾ ਕੁਛ ਹੋ ਰਿਹਾ ਐਜ਼ ਏ ਸਿੱਖ ਜਾਂ ਐਜ਼ ਏ ਹਿਊਮਨ ਆਪਾਂ ਦੇਖੀਏ ਤਾਂ ਉਹਦੇ ਤੇ ਕਿੰਨੀ ਕੁ ਚਰਚਾ ਆਪਾਂ ਕਰਦੇ ਹਾਂ, ਉਹਦੇ ਤੇ ਕਿੰਨੀ ਕੁ ਗੱਲ ਕਰਦੇ ਹਾਂ ਆਪਾਂ, ਚਾਹੇ ਗਾਜ਼ਾ ਦੀ ਗੱਲ ਕਰ ਲਓ, ਚਾਹੇ ਕਿਤੇ ਹੋਰ ਥਾਂ ਤੇ ਜਿੱਥੇ ਵੀ ਜ਼ੁਲਮ ਹੋ ਰਿਹਾ, ਉਹ ਕਿੰਨੀ ਕੁ ਅੱਜ ਸਾਡੇ ਚਰਚਾ ਸੰਵਾਦ ਦਾ ਹਿੱਸਾ ਬਣਦੀ ਹੈ। ਮੇਰੇ ਖਿਆਲ ਦੇ ਨਾਲ ਉਹ ਉਸ ਪਾਸੇ ਵੀ, ਕਿਉਂਕਿ ਉਹ ਸਾਡੀਆਂ ਸ਼ਾਇਦ ਕਦਰਾਂ ਕੀਮਤਾਂ ਦੇ ਵਿੱਚ ਹੀ ਸ਼ਾਮਲ ਆ ਉਹ ਵੀ ਗੱਲ। ਜੀ ਇਹਦੇ ਵਿੱਚ ਆਈਲ ਜਸਟ ਐਡ ਇੱਕ ਛੋਟੀ ਜਿਹੀ ਗੱਲ, ਐਂਡ ਦੈਨ ਗੁਰਜਸਪਾਲ ਲੈਵਲ। ਮੈਨੂੰ ਇਹ ਲੱਗਦਾ ਕਿ ਗਲੋਬਲ ਦੁਨੀਆ ਨੇ, ਮੈਨੂੰ ਲੱਗਦਾ ਕਿ ਦੁਨੀਆ ਦੇ ਵਿੱਚ ਯਿਨ ਤੇ ਯੰਗ ਸਦਾ ਹੀ ਚੱਲਦੇ ਆ ਹਨਾ, ਮਤਲਬ ਇਹਦੇ ਵਿੱਚ ਜਿਹੜਾ ਨੈਗੇਟਿਵ ਤੇ ਮਤਲਬ ਜਿਹੜਾ ਦਿਨ ਤੇ ਰਾਤ ਦਾ ਜਿਹੜੀ ਜੱਦੋਜਹਿਦ ਆ ਹਨਾ, ਨੈਗੇਟਿਵ ਥਾਟ ਤੇ ਪੋਜ਼ਿਟਿਵ ਥਾਟ ਦੀ ਜੱਦੋਜਹਿਦ ਆ, ਉਹ ਸਦਾ ਹੀ ਚੱਲਦੀ ਹੈ। ਇੰਟਰਨੈਟ ਨੇ ਕੀ ਕਰ ਦਿੱਤਾ ਕਿ ਹਰੇਕ ਜਗ੍ਹਾ ਦੀ ਜਿਹੜੀ ਜਿੱਥੇ ਵੀ ਕੁਛ ਚੱਲ ਰਿਹਾ ਉਹ ਸਾਨੂੰ ਆਪਣੇ ਫੋਨ ਰਾਹੀਂ ਪਹੁੰਚ ਰਿਹਾ। ਠੀਕ ਹੈ ਜੀ, ਹੁਣ ਕੁਐਸਚਨ ਇਹ ਹੈ, ਹਾਂ ਦਾ ਨਾਰਾ ਡੈਫੀਨਿਟਲੀ ਜਿੱਥੇ ਤੁਹਾਡੀ ਸਪਿਰਿਟ ਤੁਹਾਨੂੰ ਲੱਗਦੀ ਹੈ ਵੀ ਤੁਹਾਨੂੰ ਮਾਰਨਾ ਚਾਹੀਦਾ, ਪਰ ਕੁਐਸਚਨ ਇਹ ਆ ਕਿ ਜਿੱਥੇ ਤੁਸੀਂ ਬੈਠੇ ਆ ਠੀਕ ਹੈ ਉੱਥੇ ਤੁਸੀਂ ਕੀ ਕਰ ਰਹੇ ਆ, ਉਹ ਜ਼ਿਆਦਾ ਇੰਪੋਰਟੈਂਟ ਆ। ਮੈਂ ਜਿਵੇਂ ਇਹ ਗੱਲ ਕਹਾਂਗਾ, ਜਿਵੇਂ ਹੁਣ ਵਿਲ ਕਮਿੰਗ ਬੈਕ ਟੂ ਜਿਹੜੀ ਓਰੀਜਨਲ ਗੱਲ ਸੀਗੀ, ਅਸੀਂ ਜੇ ਕੈਨੇਡਾ ਦੇ ਵਿੱਚ ਬੈਠੇ ਹਾਂ, ਕਿੰਨੇ ਕੁ ਜ਼ਿਆਦਾ ਕਨਵਰਸੇਸ਼ਨਸ ਅਸੀਂ ਆਪਣੇ ਆਸੇ-ਪਾਸੇ ਦੇ ਦੱਬੇ ਕੁਚਲੇ ਲੋਕਾਂ ਦੇ ਦੁਆਲੇ ਕਰ ਰਹੇ ਹਾਂ, ਜੋ ਸਾਡੇ ਆਸੇ-ਪਾਸੇ ਹੋ ਰਿਹਾ ਅਸੀਂ ਉਹਦੇ ਬਾਰੇ ਕੀ ਕਰ ਰਹੇ ਹਾਂ। ਸੋ ਆਈ ਥਿੰਕ ਮਾਈਕਰੋ ਲੈਵਲ ਤੋਂ ਹੌਲੀ ਜੁੜਦਾ ਪੜਾਅ ਬਣਦਾ। ਜੇ ਅਸੀਂ ਜ਼ਿਆਦਾ ਜਨਤਾ ਨੂੰ, ਜਿਵੇਂ ਗੁਰਜਸਪਾਲ ਨੇ ਕਿਹਾ, ਇਹ ਲੱਗਣ ਲੱਗ ਪਿਆ ਵੀ ਜੇ ਫੇਸਬੁੱਕ ਤੇ ਪੈ ਕੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਹਨਾ ਵੀ ਅਸੀਂ ਗਾਜ਼ਾ ਦੇ ਨਾਲ ਆ, ਦੈਨ ਵਾਟ? ਤੁਸੀਂ ਇੱਕ ਜਿਹੜੀ ਮਸ਼ੀਨ ਨੂੰ, ਫੇਸਬੁੱਕ ਨੂੰ ਤੁਸੀਂ ਫੀਡ ਕੀਤਾ ਆ ਹਨਾ, ਉਹ ਤਾਂ ਉਹਨੂੰ ਕੋਈ ਬੜਾ ਇਸ ਗੱਲ ਦਾ ਇੰਪੈਕਟ ਨਹੀਂ ਪੈ ਰਿਹਾ। ਮੈਂ ਇਹ ਨਹੀਂ ਕਹਿੰਦਾ ਕਿ ਬਿਲਕੁਲ ਇੰਪੈਕਟ ਨਹੀਂ ਪੈਂਦਾ, ਮੋਮੈਂਟਮ ਬਣਦਾ ਹੈ, ਲੋਕਾਂ ਦੀ ਥਾਟ ਪ੍ਰੋਸੈਸ ਚੇਂਜ ਹੁੰਦੀ, ਪਰ ਮੈਨੂੰ ਲੱਗਦਾ ਕਿ ਜਿਹੜੀ ਮੈਨੂਫੈਕਚਰਡ ਪਾਰਟ ਆ ਉਹ ਕਿਤੇ ਬਹੁਤ ਵੱਡਾ ਆ, ਜਿਹੜਾ ਰੀਅਲਿਸਟਿਕ ਪਾਰਟ ਆ ਉਹ ਤੁਹਾਨੂੰ ਗਰਾਊਂਡ ਦੇ ਉੱਤੇ ਹੀ ਦੇਖਣਾ। ਜੀ ਗੁਰਜਸਪਾਲ। ਹਾਂਜੀ, ਮੈਂ ਉਹਦੇ ਚ ਜਿਹੜਾ ਇੱਕ ਪੁਆਇੰਟ ਜਿਹੜਾ ਮੈਂ ਐਡ ਕਰਨਾ ਚਾਹੁੰਦਾ ਸੀਗਾ ਵੀ ਸਾਨੂੰ ਇਹ ਵੀ ਨਹੀਂ ਪਤਾ ਵੀ ਅਸੀਂ ਕੰਮ ਕਿਹੜੇ ਕਰਨੇ, ਮਤਲਬ ਉਹ ਨੋਇਜ਼ ਕਰਕੇ ਨਾ
ਵੀ ਜਿਹੜੇ ਬੰਦੇ ਐਕਚੁਅਲ ਚ ਐਕਟਿਵਿਜ਼ਮ ਚ ਇਨਵੋਲਵਡ ਆ। ਮੈਂ ਬੜੀ ਇੱਕ ਨਾ ਇੱਥੇ ਛੋਟੀ ਜਿਹੀ ਇਵੈਂਟ, ਅਸੀਂ ਪਿਛਲੇ ਹਫਤੇ ਪ੍ਰਵੀਨ ਸ਼ਰਮਾ ਜੀ ਆਪਾਂ ਇਹ ਸ਼ੋਅ ਨਹੀਂ ਕੀਤਾ, ਉਸ ਤੋਂ ਪਿਛਲੇ ਹਫਤੇ ਮੈਂ ਤੇ ਰਾਜਕਰਨਵੀਰ ਸਿੰਘ ਨੇ ਸ਼ੋਅ ਕੀਤਾ ਸੀਗਾ, ਜਿਹੜੇ ਬੱਚੇ ਇੱਥੇ ਵਰਕ ਪਰਮਿਟਸ ਦੇ ਲਈ ਪ੍ਰੋਟੈਸਟ ਕਰ ਰਹੇ ਆ। ਹਾਂਜੀ ਮੈਨੂੰ ਯਾਦ ਆ, ਮੈਂ ਸੁਣਿਆ ਵੀ ਮੈਨੀਟੋਬਾ ਦੇ ਵਿੱਚ। ਹਾਂਜੀ ਉਹਦੇ ਚ ਅਸੀਂ ਉਹ ਬੱਚਿਆਂ ਨੂੰ ਮਿਲ ਕੇ ਆਏ ਤੇ ਅਸੀਂ ਉਹ ਬੱਚਿਆਂ ਨਾਲ ਦੁਪਹਿਰੇ ਗੱਲਬਾਤ ਕੀਤੀ ਜੀ, ਪਹਿਲਾਂ ਉਹ ਪ੍ਰੋਟੈਸਟ ਦੇ ਵਿੱਚ ਜਾ ਕੇ ਤੇ ਫਿਰ ਆਪਣੇ ਸ਼ੋਅ ਦੇ ਉੱਤੇ। ਤੇ ਹੁਣ ਉਹ ਬੱਚਿਆਂ ਨੂੰ ਇਹ ਲੱਗ ਰਿਹਾ ਵੀ ਜੇ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਨਾਲ ਬਹੁਤ ਜ਼ਿਆਦਾ ਲੋਕੀ ਆ ਕੇ ਖੜ ਜਾਣਗੇ, ਜਾਂ ਜਿਹੜੀ ਲੈਜਿਸਲੇਟਿਵ ਅਸੈਂਬਲੀ ਆ ਉਹਦੇ ਬਾਹਰ ਜਿੱਥੇ ਉਹ ਪ੍ਰੋਟੈਸਟ ਕਰ ਰਹੇ ਆ ਠੰਡ ਦੇ ਵਿੱਚ, ਜਿਹੜਾ ਉਹਨਾਂ ਦਾ ਤਰੀਕਾ ਤੇ ਉਹਨਾਂ ਲਈ ਸਾਨੂੰ ਸਿਜਦਾ ਕਰਨਾ ਬਣਦਾ ਵੀ ਉੱਥੇ ਜੇ ਉਹਨਾਂ ਨਾਲ ਜ਼ਿਆਦਾ ਲੋਕੀ ਆ ਕੇ ਖੜ ਜਾਣਗੇ ਤਾਂ ਉਹਨਾਂ ਦਾ ਮਸਲਾ ਹੱਲ ਹੋ ਜਾਵੇਗਾ। ਜਦ ਕਿ ਜਿਹੜਾ ਹੁਣ ਤੱਕ ਦਾ ਸਾਡਾ ਐਕਸਪੀਰੀਅੰਸ ਹੈ, ਜਾਂ ਜਿਹੜੇ ਪੋਲੀਟੀਸ਼ੀਅਨਸ ਨਾਲ ਜਾਂ ਜਿਹੜੇ ਸਰਕਾਰੀ ਦਰਬਾਰੇ ਸਾਨੂੰ ਬੰਦੇ ਦੱਸ ਰਹੇ ਆ, ਵੀ ਜਿਹੜੀ ਗੱਲ ਨੇ ਇੰਪੈਕਟ ਪਾਉਣਾ ਉਹ ਪਾਉਣਾ ਬੰਦ ਕਮਰਾ ਮੀਟਿੰਗਸ ਨੇ, ਉਹ ਪਾਉਣਾ ਤੁਸੀਂ ਕਿਹਦੇ ਨਾਲ ਜਾ ਕੇ ਕਿਹੜੀ ਗੱਲ ਕਰ ਰਹੇ ਹੋ। ਮਤਲਬ ਮੈਂ ਦੁਬਾਰਾ ਉਹਨੂੰ ਉੱਥੇ ਲਿਆ ਕੇ ਗੱਲ ਨੂੰ ਜੋੜੂੰਗਾ ਵੀ ਜਿਹੜੀ ਪੋਲਿਊਸ਼ਨ ਦੀ ਗੱਲ ਹੈ, ਇਹ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਵੀ ਯਾਰ ਜਿਸ ਬੰਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਇਹਦਾ ਇਹ ਮਹਿਕਮਾ ਹੀ ਨਹੀਂ, ਇਹਦੇ ਕੋਲੇ ਕੋਈ ਪਾਵਰ ਹੀ ਨਹੀਂ। ਜਿਹੜੇ ਬੰਦੇ ਨੇ ਤੁਹਾਡਾ ਫੈਸਲਾ ਲੈਣਾ ਉਹ ਬੰਦਾ ਇਹ ਹੈ, ਉਹਨੂੰ ਇਹ ਤਰੀਕੇ ਫੋਲੋ ਕਰਨੇ ਪੈਣੇ ਆ ਜੀ। ਪਰ ਕਿਉਂਕਿ ਉਹ ਤਰੀਕਿਆਂ ਤੇ ਨਾ ਸਾਡੀ ਟ੍ਰੇਨਿੰਗ ਹੈ, ਠੀਕ ਹੈ ਨਾ ਸਾਡਾ ਕੋਈ ਗਰਾਊਂਡ ਦਾ ਐਕਸਪੀਰੀਅੰਸ ਹੈ। ਸਾਡਾ ਗਰਾਊਂਡ ਦਾ ਕੀ ਐਕਸਪੀਰੀਅੰਸ ਹੈ ਵੀ ਅਸੀਂ ਇਕੱਠੇ ਹੋ ਸਕਦੇ ਹਾਂ ਜਾਂ ਅਸੀਂ ਸੋਸ਼ਲ ਮੀਡੀਆ ਤੇ ਉਹ ਕਰ ਰਹੇ ਆ ਜਿਸ ਚੀਜ਼ ਦਾ ਕੋਈ ਇੰਪੈਕਟ ਨਹੀਂ, ਠੀਕ ਹੈ ਨਾ। ਕਿੰਨੀ ਜ਼ਿਆਦਾ ਬੱਚਿਆਂ ਦੀ એનર્ਜੀ ਰਿਸੋਰਸ, ਉਹ ਸੇਮ ਚੀਜ਼ ਜਿਹੜੀ ਅਸੀਂ ਨੌਲੇਜ ਜਿਹੜੀ ਲੈ ਰਹੇ ਹਾਂ, ਉਹ ਜਿਹੜਾ ਜੋ ਵੀ ਪ੍ਰਦੂਸ਼ਣ ਆ ਰਿਹਾ, ਠੀਕ ਹੈ ਨਾ, ਤੇ ਉਹਨੂੰ ਅਸੀਂ ਕਿਵੇਂ ਫਿਲਟਰ ਕਰ ਰਹੇ ਹਾਂ, ਉਹਦੇ ਅਸੀਂ ਕੀ ਐਕਸ਼ਨ ਲੈਣੇ ਹੈਗੇ ਆ। ਤੇ ਅਗੇਨ ਉਹੀ ਜਿਹੜੀ ਮਾਈਨਰ ਸੈਟੀਸਫੈਕਸ਼ਨ ਹੈਗੀ ਹੈ, ਇਹ ਬਹੁਤ ਜ਼ਿਆਦਾ ਬੜਾ ਲੰਬਾ ਡਿਸਕਸ਼ਨ ਹੈ, ਜਿਹਦੇ ਤੇ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ, ਟ੍ਰੇਨਿੰਗ ਦੀ ਲੋੜ ਹੈ ਵੀ ਕਿੱਥੋਂ ਜਾ ਕੇ ਕਿਵੇਂ ਕੰਮ ਹੁੰਦਾ ਹੈ। ਕੰਮ ਅਚੀਵ ਥੋੜਾ ਕਰਦੇ ਆ, ਰੌਲਾ ਜ਼ਿਆਦਾ ਪੈਂਦਾ। ਜਿਹੜੇ ਬੰਦੇ ਅਚੀਵ ਕਰੀ ਜਾਂਦੇ ਆ ਉਹ ਤਾਂ ਰੌਲਾ ਪਾਉਂਦੇ ਹੀ ਨਹੀਂ, ਉਹ ਤਾਂ ਲੁੱਕ ਕੇ ਹੀ ਹੁੰਦਾ, ਪਤਾ ਹੀ ਨਹੀਂ ਲੱਗਣ ਦਿੰਦੇ ਵੀ ਯਾਰ। ਕਦੇ ਤੁਸੀਂ ਦੇਖਿਆ ਵੀ ਜਿਹੜੇ ਬੰਦਿਆਂ ਨੂੰ ਸਰਕਾਰ ਕਦੇ ਮਾੜੀਆਂ ਮੋਟੀਆਂ ਗ੍ਰਾਂਟ ਦਿੰਦੀ ਹੈ ਜਾਂ ਬੰਦ ਕਮਰਾ ਮੀਟਿੰਗਾਂ 'ਚ ਜਿਹੜੇ ਉਹਨਾਂ ਦੀਆਂ ਗੱਲਾਂ ਮੰਨਦੀ ਆ, ਉਹ ਗੱਲ ਕਦੇ ਪ੍ਰਚਾਰੀ ਜਾਂਦੀ ਆ? ਬਿਲਕੁਲ ਸਹੀ, ਠੀਕ ਹੈ ਨਾ। ਤੇ ਇਹ ਮੈਂ ਨਾ ਰਵਿੰਦਰ ਸਿੰਘ ਵਾਪਸ ਮਤਲਬ ਨਾ ਜਦੋਂ ਅਸੀਂ MBA ਜਦੋਂ ਮੈਂ ਕੀਤੀ ਆ ਪ੍ਰਵੀਨ ਸ਼ਰਮਾ ਜੀ ਇੱਥੋਂ ਯੂਨੀਵਰਸਿਟੀ ਆਫ ਮੈਨੀਟੋਬਾ ਤੋਂ, ਸਾਡਾ ਇੱਕ ਪ੍ਰੋਫੈਸਰ ਜਿਹੜਾ ਵਰਕਸੇਫ ਮੈਨੀਟੋਬਾ ਦਾ CEO ਸੀ, ਵਰਕਸੇਫ ਮੈਨੀਟੋਬਾ। ਸੋ ਜਿਹੜਾ ਵੀ ਬੰਦਾ ਮੈਨੀਟੋਬਾ ਦੇ ਵਿੱਚ ਜੇ ਉਹ ਨੌਕਰੀ ਪੇਸ਼ਾ ਹੈਗਾ, ਉਹਨੂੰ ਵਰਕਸੇਫ ਮੈਨੀਟੋਬਾ ਤੋਂ ਇੰਸ਼ੋਰੈਂਸ ਲੈਣੀ ਪੈਂਦੀ ਹੈ ਵੀ ਜੇ ਕਿਤੇ ਕੋਈ ਸੱਟ ਸੁੱਟ ਵੱਜੀ ਹੈ ਤਾਂ ਉਹਦੀ ਇੰਸ਼ੋਰੈਂਸ ਉਹ ਕਵਰ ਕਰਦੀ ਹੈ, ਉਹ ਜਾਂਦੀ ਹੈ ਕੰਪਨੀਆਂ ਨੂੰ ਲੈਣੀ ਪੈਂਦੀ ਹੈ, ਹਨਾ। ਹੁਣ ਉਹ ਕਿਉਂਕਿ ਉਹ ਜਿਹੜੀ ਵਰਕਸੇਫ ਮੈਨੀਟੋਬਾ ਲੋਕਾਂ ਦੇ ਸੱਟ ਵੱਜਦੀ, ਉਹ ਨੈਗੋਸ਼ੀਏਸ਼ਨ ਹੁੰਦੀ ਹੈ, ਸਾਰਾ ਕੁਝ ਹੁੰਦਾ। ਉਹਨਾਂ ਨੇ ਸਾਨੂੰ ਉਸ CEO ਨੇ ਸਾਨੂੰ ਉਸ ਕਲਾਸ ਦੇ ਵਿੱਚ ਇੱਕ ਟ੍ਰਿਕ ਦੱਸਿਆ ਸੀ। ਮਤਲਬ ਮੈਂ ਇਹ ਥੋੜੀ ਗੱਲ ਪਾਸੇ ਜਾ ਰਹੀ ਹੈ ਪਰ ਮੈਂ ਅਲਟੀਮੇਟਲੀ ਸੋ ਉਹ ਕਹਿੰਦੇ ਵੀ ਲੋਕਾਂ ਦਾ ਪਹਿਲਾ ਰਿਫਲੈਕਸ ਹੁੰਦਾ ਵੀ ਮੈਂ ਨੈਗੋਸ਼ੀਏਸ਼ਨ ਚੱਲੀ, ਹਜੇ ਗੱਲਬਾਤ ਚੱਲ ਰਹੀ ਹੈ, ਵੀ ਜੇ ਮੈਂ ਮੀਡੀਆ ਕੋਲ ਚਲੇ ਜਾਊਂਗਾ ਜਾਂ ਮੈਂ ਸੋਸ਼ਲ ਮੀਡੀਆ ਤੇ ਪਾ ਦੂੰਗਾ ਤਾਂ CEO ਤੇ ਪ੍ਰੈਸ਼ਰ ਬਣੂਗਾ ਜਾਂ ਕੰਪਨੀ ਤੇ ਪ੍ਰੈਸ਼ਰ ਬਣੂਗਾ, ਉਹ ਮੇਰੀ ਗੱਲ ਮੰਨ ਲੂਗੇ। ਕਹਿੰਦਾ ਵੀ ਜਿਸ ਦਿਨ ਬੰਦਾ ਮੀਡੀਆ 'ਚ ਚਲਿਆ ਗਿਆ ਜਾਂ ਉਹ ਸੋਸ਼ਲ ਮੀਡੀਆ ਤੇ ਚਲਿਆ ਗਿਆ, ਸਾਡੇ ਕਹਿੰਦਾ ਹੱਥ ਬੰਨ ਹੋ ਗਏ, ਸਾਨੂੰ ਰੂਲ ਫੋਲੋ ਕਰਨਾ ਪੈਣਾ। ਜਦੋਂ ਤੱਕ ਕਹਿੰਦਾ ਤੁਸੀਂ ਨਹੀਂ ਗਏ ਉਦੋਂ ਤੱਕ ਅਸੀਂ ਤਰੀਕਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਯਾਰ ਇਹ ਬੰਦੇ ਦੀ ਮਦਦ ਕਰੀਏ। ਕਹਿੰਦਾ ਜਦੋਂ ਮੀਡੀਆ 'ਚ ਚਲੇ ਗਿਆ ਸਾਨੂੰ ਬਾਏ ਦਾ ਬੁੱਕ ਕਰਨਾ ਪੈਣਾ, ਤੇ ਬਾਏ ਦਾ ਬੁੱਕ ਕਦੇ ਵੀ ਉਸ ਬੰਦੇ ਦੇ ਹੱਕ ਦਾ ਨਹੀਂ ਹੁੰਦਾ। ਇੱਕ ਛੋਟੀ ਜੀ ਗੱਲ ਹੈ ਜਿਹੜੀ ਉਹ ਐਕਸਪੀਰੀਅੰਸ ਨਾਲ ਕੰਟੈਕਟ ਨਾਲ ਅਸੀਂ ਸਿੱਖਦੇ ਹਾਂ। ਬਿਲਕੁਲ ਬਿਲਕੁਲ। ਮੈਂ ਇਹਦੇ ਵਿੱਚ ਇੱਕ ਗੱਲ ਜੋੜਨੀ ਚਾਹਾਂਗਾ, ਬੜਾ ਰੀਸੈਂਟ ਐਗਜ਼ਾਮਪਲ ਹੈਗਾ ਗੁਰਜਸਪਾਲ। ਸਾਡੇ ਪਿੰਡ ਤੋਂ ਹੀ ਇੱਕ ਸਾਡਾ ਛੋਟਾ ਭਰਾ ਹੈਗਾ, ਕਰਮਵੀਰ ਸਿੰਘ ਉਹਦਾ ਨਾਮ ਹੈਗਾ, ਤੇ ਉਹ 2 ਸਾਲ ਪਹਿਲਾਂ ਇੱਥੇ ਪੰਜਾਬ ਤੋਂ ਕੈਨੇਡਾ ਆਇਆ, ਤੇ ਉਹ ਪਹਿਲਾਂ ਮਰੀਨ ਇੰਜੀਨੀਅਰ ਸੀਗਾ, ਉਹਨੇ ਗਲੋਬਲੀ ਦੁਨੀਆ ਭਰ ਦੇ ਸ਼ਿਪਸ ਦੇ ਉੱਤੇ ਕੰਮ ਕੀਤਾ ਹੋਇਆ ਸੀਗਾ। ਮੈਂ ਜਿਹੜੀ ਗੱਲ ਮੈਂ ਉਸੇ ਗੱਲ ਨਾਲ ਰਿਲੇਟ ਕਰਨਾ ਜਿਸ ਨਾਲ ਗੁਰਜਸਪਾਲ ਸਿੰਘ ਆ ਰਿਹਾ, ਤੇ ਉਹਨੇ ਜਦੋਂ ਫਸਟ ਇੰਜੀਨੀਅਰ ਦੀ ਜੌਬ, ਜਿਹੜਾ ਮੇਨ ਇੰਜੀਨੀਅਰ ਹੁੰਦਾ ਮਰੀਨ ਇੰਜੀਨੀਅਰ, ਉਹਦੀ ਜਿਹੜੀ ਮਤਲਬ ਉਹਨੂੰ ਸੈਕੰਡ ਇੰਜੀਨੀਅਰ ਤੱਕ ਮਿਲ ਗਈ, ਉਹਨੂੰ ਫਸਟ ਇੰਜੀਨੀਅਰ ਦੀ ਜੌਬ ਜਿਹੜੀ ਇਸ ਕਰਕੇ ਨਹੀਂ ਸੀ ਮਿਲ ਰਹੀ ਕਿਉਂਕਿ ਉਹਨੂੰ BC ਫੈਰੀਜ਼ ਕਹਿ ਰਹੀ ਸੀ, ਜਿਹੜੀ ਇੱਥੇ ਕਰਾਊਨ ਕਾਰਪੋਰੇਸ਼ਨ ਆ, ਉਹ ਇਹ ਕਹਿ ਰਹੇ ਸੀਗੇ ਕਿ ਤੁਹਾਨੂੰ ਆਪਣੀ ਦਾੜੀ ਕਟਾਉਣੀ ਪੈਣੀ ਆ, ਠੀਕ ਹੈ ਜੀ, ਕਿਉਂਕਿ ਜੀ ਮਾਸਕ ਜਿਹੜਾ ਅੰਡਰ ਵਾਟਰ ਮਾਸਕ ਜੇ ਤੁਹਾਨੂੰ ਲਾਉਣਾ ਪਵੇ, ਹਨਾ। ਤੇ ਦੁਨੀਆ ਦੇ ਵਿੱਚ ਹੁਣ ਮਾਸਕ ਇੱਦਾਂ ਦੇ ਹੈਗੇ ਨੇ ਬਈ ਜਿਹੜੇ ਤੁਹਾਨੂੰ ਨਹੀਂ ਲਾਉਣੇ ਪੈਂਦੇ ਹੈਗੇ, ਮਤਲਬ ਜਿਹੜੇ ਦਾੜੀ ਦੇ ਉੱਤੋਂ ਵੀ ਫਿਕਸ ਹੋ ਸਕਦੇ ਨੇ।
ਪਰ ਉਹ ਬੇਸਿਕਲੀ ਕੀ ਹੋ ਰਿਹਾ ਸੀਗਾ ਕਿ ਵਰਕਸੇਫ BC ਤੇ ਉਹ BC ਫੈਰੀਜ਼ ਵਰਕਸੇਫ BC ਦੇ ਨਾਲ ਸ਼ਿਫਟ ਕਰ ਰਹੇ ਸੀ ਚੀਜ਼ਾਂ, ਵਰਕਸੇਫ BC ਵਾਲੇ BC ਫੈਰੀਜ਼ ਦੇ ਨਾਲ ਕਰ ਰਹੇ ਸੀ। ਸੋ ਕਿਉਂਕਿ ਮੇਰੇ ਪਿੰਡ ਦਾ ਸਾਡਾ ਛੋਟਾ ਭਰਾ ਆ, ਉਹ ਜਦੋਂ ਆਇਆ ਉਹਨੇ ਕਨਵਰਸੇਸ਼ਨ ਕੀਤੀ ਤੇ ਉਹਨੂੰ ਬਾਕੀਆਂ ਨੇ ਉਹਨੂੰ ਰਿਕਮੈਂਡ ਕੀਤਾ ਵੀ ਤੂੰ ਮੀਡੀਆ 'ਚ ਜਾ ਕੇ ਇਹਦੀ ਗੱਲ ਕਰ, ਹਨਾ। ਅਸੀਂ ਉਹਨੂੰ ਕਿਹਾ ਵੀ ਮੀਡੀਆ ਜਾਣ ਵਾਲੀ ਇਹਦੀ ਗੱਲ ਨਹੀਂ ਹੈਗੀ, ਮਤਲਬ ਇਟ ਇਜ਼ ਅੰਡਰ। ਸੋ ਅਸੀਂ ਮਤਲਬ ਇੱਥੇ ਦੇ ਜਿਹੜੇ ਪਤਵੰਤੇ ਸੀਗੇ ਉਹਨਾਂ ਨਾਲ ਰੀਚ ਆਊਟ ਕੀਤਾ, ਅਸੀਂ WS ਨੂੰ ਰੀਚ ਆਊਟ ਕੀਤਾ, ਉਹਨਾਂ ਨੇ ਐਡਵੋਕੇਸੀ ਕੀਤੀ, ਉਹਨਾਂ ਦੇ ਲਾਇਰਸ ਇਨਵੋਲਵਡ ਹੋਏ। ਫਿਰ ਇੱਥੇ ਦੇ ਜਿਹੜੇ ਸੈਨੇਟਰ ਨੇ ਬਲਤੇਜ ਨੂੰ, ਉਹ ਇਨਵੋਲਵਡ ਹੋਏ ਤੇ ਉਹ ਸਾਰੀ ਨੈਗੋਸ਼ੀਏਸ਼ਨ ਦੇ ਵਿੱਚ ਵਰਕਸੇਫ BC ਨੇ ਕਿਹਾ ਕਿ ਅਸੀਂ ਅਕਮੋਡੇਟ ਕਰਾਂਗੇ, ਉਹਦੇ ਕਰਕੇ BC ਫੈਰੀਜ਼ ਨੇ ਕਿਹਾ। ਤੇ ਪਿਛਲੇ ਹਫਤੇ ਉਹ ਕੈਨੇਡਾ ਦੇ ਵਿੱਚ ਪਹਿਲੇ ਮਰੀਨ ਇੰਜੀਨੀਅਰ, ਅੰਮ੍ਰਿਤਧਾਰੀ ਸਿੱਖ ਨੇ, ਪਹਿਲੇ ਮਰੀਨ ਇੰਜੀਨੀਅਰ ਬਣੇ ਨੇ, ਹਨਾ। ਐਂਡ ਦੈਟ ਹੈਜ਼ ਓਪਨਡ ਦ ਡੋਰ, ਹਨਾ। ਮੈਂ ਦੂਜਾ ਪੱਖ ਮੈਂ ਇਹ ਕਹਾਂਗਾ ਕਿ ਜਦੋਂ ਤੁਸੀਂ ਥੋੜੇ ਦਿਨ ਪਹਿਲਾਂ ਆਪਣੇ ਭਾਰਤ ਦੇ ਇੱਕ ਮਿਨਿਸਟਰ ਹੁਣਾਂ ਨੇ ਜੋ ਵੀ ਸਿੱਖ ਨੇ, ਤੇ ਉਹਨਾਂ ਕਿਹਾ ਕਿ ਮੈਨੂੰ 2010 ਦੇ ਵਿੱਚ ਰੋਕਿਆ ਗਿਆ ਤੇ ਮੈਂ ਉਸ ਕਰਕੇ ਮੈਂ ਪ੍ਰੋਟੈਸਟ ਕੀਤਾ ਤੇ ਉਸ ਕਰਕੇ ਸਿੱਖਾਂ ਦੀ ਪਾਲਿਸੀ ਚੇਂਜ ਹੋ ਗਈ। ਉਹਦੇ ਵਿੱਚ ਇੰਨਾ ਹਾਂਜੀ, ਪਰ ਉਹਦੇ ਵਿੱਚ ਇੰਨੀ ਜ਼ਿਆਦਾ ਮੈਨੂੰ ਲੱਗਿਆ ਵੀ ਯਾਰ ਉਹਦੇ ਵਿੱਚ ਸੱਚ ਨਹੀਂ ਹੈ, ਕਿਉਂਕਿ ਜਿਹੜੀ ਪਾਲਿਸੀ ਚੇਂਜ ਸੀ ਉਹਦਾ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਕਿ ਜਦੋਂ ਇਹ ਪਾਲਿਸੀਜ਼ ਬਣੀਆਂ ਬਿਲਕੁਲ ਰੇਸਿਸ ਪਾਲਿਸੀ ਸੀ। ਜਿਹੜਾ ਵੀ ਸਿੱਖ ਸੀਗਾ ਉਹਨੂੰ ਏਅਰਪੋਰਟ ਦੇ ਉੱਤੇ ਰੋਕਿਆ ਜਾਂਦਾ ਸੀਗਾ, ਹਨਾ, 9/11 ਤੋਂ ਬਾਅਦ। ਅਗੇਨ ਪਾਲਿਸੀਜ਼ ਉਹ ਕਿੰਨੇ ਡਰਾਫਟ ਕੀਤੀਆਂ, ਕਿਵੇਂ ਡਰਾਫਟ ਹੋਈਆਂ, ਉਹ ਅਲੱਗ ਵਿਸ਼ਾ। ਪਰ ਉਹ ਜਦੋਂ ਪਾਲਿਸੀਜ਼ ਬਣੀਆਂ, ਸਿੱਖ ਬਹੁਤ ਥੋੜੇ ਜਿਹੇ ਸੀਗੇ ਪਰ ਦੇ ਵਰ ਪ੍ਰੀਡੋਮੀਨੈਂਟਲੀ ਬੀਇੰਗ ਅਫੈਕਟਡ ਬਾਈ ਇਟ। ਸਿੱਖ ਕੋਲੀਸ਼ਨ ਨੇ ਉਹਦੇ ਵਿੱਚ ਕੀ ਕੀਤਾ, ਸਿੱਖ ਕੋਲੀਸ਼ਨ ਨੇ ਇੱਕ ਐਪ ਬਣਾਈ ਜਿਹਦਾ ਨਾਮ ਸੀਗਾ ਨੋ ਯੋਰ ਰਾਈਟਸ। ਤੇ ਉਹ ਪੂਰੇ ਅਮਰੀਕਾ ਦੇ ਵਿੱਚ ਉਹ ਕਿਹਾ ਕਿ ਜਿਹੜਾ ਵੀ TSA ਦੇ ਥਰੂ ਜਾ ਰਿਹਾ, ਸਿੱਖ ਜਾਂ ਨਾਨ ਸਿੱਖ, ਇਟ ਡਜ਼ਨਟ ਮੈਟਰ, ਤੇ ਜੇ ਸਹੀ ਤਰੀਕੇ ਨਾਲ ਟਰੀਟ ਨਹੀਂ ਹੋ ਰਿਹਾ, ਉਹ ਆਪਣੀ ਕੰਪਲੇਨ ਫਾਈਲ ਕਰ ਸਕਦੇ ਆ। ਉਹ ਕੰਪਲੇਨ ਦੀ ਇੱਕ ਕਾਪੀ ਤੁਹਾਡੇ ਸੈਨੇਟਰ ਕੋਲ ਜਾਂਦੀ ਸੀ, ਇੱਕ ਕਾਪੀ ਤੁਹਾਡੇ ਰਿਪਰੈਜ਼ੈਂਟੇਟਿਵ ਕੋਲ ਜਾਂਦੀ ਸੀਗੀ, ਤੇ ਇੱਕ ਕਾਪੀ ਜਿਹੜੀ ਸੀਗੀ ਉਹ ਰਿਕਾਰਡ ਦੇ ਵਿੱਚ ਸਿੱਖ ਕੋਲੀਸ਼ਨ ਕੋਲ ਰਹਿੰਦੀ ਸੀਗੀ। ਉਹਦੇ ਨਾਲ ਸਿੱਖ ਕੋਲੀਸ਼ਨ ਜਿਹੜੀ ਸੀਗੀ ਦੇ ਵਰ ਏਬਲ ਟੂ ਸੈਂਡ ਰਿਪੋਰਟਸ। ਐਜ਼ ਅ ਮੈਟਰ ਆਫ ਫੈਕਟ, ਉਹ ਜਦੋਂ ਇੱਕ ਵਾਰੀ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੱਕ ਵਾਰੀ ਹੀਅਰਿੰਗ ਹੋਈ ਸੀਗੀ, TSA ਦੇ ਡਾਇਰੈਕਟਰ ਉਹਨਾਂ ਨੇ ਭੇਜੇ, ਤੇ ਉਹਨਾਂ ਦੀ ਗ੍ਰਿਲਿੰਗ ਦੇ ਵਿੱਚ ਮੈਨੂੰ ਵੀ ਜਿੱਦਾਂ ਵਾਈਟ ਹਾਊਸ ਜਾਣ ਦਾ ਮੌਕਾ ਮਿਲਿਆ, ਤਾਂ ਅਸੀਂ ਉਹਨਾਂ ਦੀ ਗ੍ਰਿਲਿੰਗ ਕੀਤੀ। ਅਸੀਂ ਕਿਹਾ ਵੀ ਇਹ ਜਿਹੜੀਆਂ ਪਾਲਿਸੀਜ਼ ਨੇ ਬਾਇਸ ਪਾਲਿਸੀਜ਼ ਨੇ, ਤੇ ਪਾਲਿਸੀਜ਼ ਚੇਂਜ ਹੋ ਗਈਆਂ। ਸੋ ਮੈਨੂੰ ਲੱਗਦਾ ਕਿ ਜਿਹੜਾ ਇਹ ਸੋਸ਼ਲ ਮੀਡੀਆ ਤੇ ਜਿਹੜਾ ਰੌਲੇ ਦਾ ਜਿਹੜਾ ਆਈਡੀਆ ਬਣਿਆ, ਮੈਨੂੰ ਲੱਗਦਾ ਕਿ ਮੈਂ ਨਹੀਂ ਕਹਿੰਦਾ ਕਿ ਮੁੱਦੇ ਨਹੀਂ ਜਾਣੇ ਚਾਹੀਦੇ ਕਿਸੇ ਮੁੱਦੇ ਤੇ, ਪਰ ਮੈਨੂੰ ਇਹ ਲੱਗਦਾ ਕਿ ਜਿਹੜਾ ਵਰਚੁਅਲ ਵਰਲਡ ਆ, ਲੋਕੀ ਉਹਨੂੰ ਰੀਅਲ ਵਰਲਡ ਤੋਂ ਜ਼ਿਆਦਾ ਮੰਨ ਰਹੇ, ਕਿ ਇੰਨੀ ਗੱਲ ਹੈ ਨਹੀਂ। ਜੀ ਬਿਲਕੁਲ। ਸੋ ਗੁਰਜਸਪਾਲ ਸਿੰਘ ਜੀ, ਰਵਿੰਦਰ ਸਿੰਘ ਜੀ, ਆਪਣਾ ਸਮਾਂ ਸਮਾਪਤੀ ਵਾਲਾ ਜੀ, ਤੇ ਆਪਾਂ ਨੂੰ ਇਸ ਵਾਰਤਾਲਾਪ ਨੂੰ ਇੱਥੇ ਰੁਕਣਾ ਪੈਣਾ। ਬਹੁਤ ਵਧੀਆ ਗੱਲਾਂ ਹੋਈਆਂ। ਸਾਨੂੰ એનર્ਜੀ ਕਿੱਥੇ ਲਾਉਣੀ ਚਾਹੀਦੀ ਹੈ ਬਹੁਤ, ਕਿਉਂਕਿ ਸਮਾਂ ਸਾਰਿਆਂ ਕੋਲ ਲਿਮਟਿਡ ਆ। ਉਸ ਸਮੇਂ ਦੀ ਸਦ ਉਪਯੋਗ ਹੋ ਜੇ ਤਾਂ ਮੇਰਾ ਖਿਆਲ ਵਧੀਆ ਸਾਰਿਆਂ ਦੇ ਲਈ, ਤੇ ਨਤੀਜੇ ਵਧੀਆ ਨਿਕਲ ਸਕਦੇ ਆ। ਜੀ ਬਿਲਕੁਲ ਜੀ। ਸੋ ਸਰੋਤੇ, ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਅਰਵਿੰਦਰ ਸਿੰਘ ਜੀ, ਬਹੁਤ ਧੰਨਵਾਦ ਜੀ, ਤੁਸੀਂ ਬਹੁਤ ਬੇਸ਼ਕੀਮਤੀ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਗੁਰਜਸਪਾਲ ਸਿੰਘ ਜੀ, ਤੁਹਾਡਾ ਵਿਸ਼ੇਸ਼ ਧੰਨਵਾਦ, ਤੁਸੀਂ ਅਰਵਿੰਦਰ ਸਿੰਘ ਜੀ ਨੂੰ ਲੈ ਕੇ ਆਏ ਇਸ ਸ਼ੋਅ ਦੇ ਉੱਤੇ। ਬਹੁਤ ਧੰਨਵਾਦ। ਤੇ ਅਪਡੇਟ ਕੈਨੇਡਾ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।